ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਅੱਜ ਆਪਣੇ ਨਾਲ ਜੁੜ ਚੁੱਕੇ ਨੇ ਸ਼੍ਰੀ ਮੁਕਤਸਰ ਸਾਹਿਬ ਤੋਂ ਪ੍ਰਵੀਨ ਸ਼ਰਮਾ ਜੀ। ਪ੍ਰਵੀਨ ਸ਼ਰਮਾ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਰਾਜ ਜੀ। ਔਰ ਇਸ ਵੇਲੇ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਸਾਨੂੰ ਪੰਜਾਬੀ ਰੇਡੀਓ USA ਤੇ ਸੁਣਦੇ ਨੇ ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ। ਪੂਰੀ ਟੀਮ ਨੂੰ ਪਿਆਰ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਤਨੋਤਾ ਯੂਨੀਵਰਸਿਟੀ, ਜੱਸੀ ਗੱਲ ਪਲੰਬਿੰਗ ਵਾਲੇ ਬੇਕਰਸਫੀਲਡ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾ ਨੈਲਾ ਅਤੇ ਮਡੇਰਾ 'ਚ ਲੋਕੇਸ਼ਨਸ ਨੇ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209-277-0113 2092770113 ਅਤੇ ਸ਼ਿਕਾਗੋ ਪੀਜ਼ਾ ਵਿਦ ਦਾ ਟਵਿਸਟ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਇਹਨਾਂ ਦੀਆਂ ਲੋਕੇਸ਼ਨਸ ਬਾਰੇ ਅਤੇ ਪੀਜ਼ਾ ਆਰਡਰ ਕਰਨ ਦੇ ਲਈ ਵੈਬਸਾਈਟ ਵਿਜ਼ਿਟ ਕਰੋ www.chicagopizza.twist.com ਅਤੇ 10% ਡਿਸਕਾਊਂਟ ਲਈ ਕੂਪਨ ਕੋਡ 131313 ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਪ੍ਰਵੀਨ ਸ਼ਰਮਾ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਰੁਣਾ ਨਿਧੀ ਜਿਹੜੇ ਸੀਗੇ, ਕਹਿੰਦੇ ਆਖਿਰ ਮਰੀਨਾ ਬੀਚ ਦੇ ਵਿੱਚ ਹੀ ਉਹਨਾਂ ਨੂੰ ਦਫਨਾਇਆ ਗਿਆ। ਹਾਂਜੀ, ਕਰੁਣਾ ਨਿਧੀ ਮਰੀਨਾ ਬੀਚ ਤੇ ਦਫਨਾਏ ਗਏ ਆ ਔਰ ਬੜਾ ਪੇਚੀਦਾ ਮਸਲਾ ਬਣਿਆ ਰਿਹਾ ਜਿੰਨਾ ਚਿਰ ਉਹਨਾਂ ਦਾ ਫੈਸਲਾ ਹਾਈ ਕੋਰਟ ਦੇ ਵਿੱਚੋਂ ਨਹੀਂ ਹੋ ਗਿਆ। ਔਰ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਹਨਾਂ ਦੇ ਸਮਰਥਕ ਸੀਗੇ ਉੱਥੇ ਹਾਜ਼ਰ ਸੀਗੇ। ਔਰ ਤੁਹਾਨੂੰ ਪਤਾ ਹੀ ਹੈ ਦੱਖਣ ਦੇ ਵਿੱਚ, ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਇਸ ਗੱਲ ਦਾ ਕਰ ਚੁੱਕੇ ਹਾਂ ਕਿ ਦੱਖਣ ਦੇ ਵਿੱਚ ਜਿਹੜੇ ਸਟਾਰ ਨੇ, ਸਿਆਸੀ ਸਟਾਰ ਨੇ, ਜਾਂ ਜਿਹੜੇ ਪਰਦੇ ਦੇ ਉੱਤੇ ਕੋਈ ਨਾ ਕੋਈ ਕੰਮ ਕਰਕੇ ਆਏ ਨੇ ਲੋਕ ਫਿਲਮੀ ਪਰਦੇ ਤੇ, ਉਹਨਾਂ ਦੀ ਲੋਕਪ੍ਰਿਯਤਾ ਥੋੜ੍ਹੀ ਜ਼ਿਆਦਾ ਵਾ। ਲੋਕ ਉਹਨਾਂ ਦੇ ਮਸਲੇ ਨੂੰ ਲੈ ਕੇ ਕਈ ਵਾਰੀ ਭਾਵੁਕ ਹੋ ਜਾਂਦੇ ਆ। ਇਸੇ ਤਰ੍ਹਾਂ ਇਹਨਾਂ ਦੇ ਮਸਲੇ ਦੇ ਵਿੱਚ ਵੀ ਇੱਦਾਂ ਹੀ ਹੋਇਆ। ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਲੋਕ ਹਾਜ਼ਰ ਸੀਗੇ ਔਰ ਬੜੀ ਜਿੱਦ ਦੇ ਨਾਲ ਜਿਹੜੇ ਸਾਲਨ ਨੇ ਉਹਨਾਂ ਨੇ ਕਿਹਾ ਕਿ ਜੇ ਕਰੁਣਾ ਨਿਧੀ ਦਫਨਾਏ ਜਾਣਗੇ ਤਾਂ ਮਰੀਨਾ ਬੀਚ ਤੇ ਹੀ ਦਫਨਾਏ ਜਾਣਗੇ। ਔਰ ਕੱਲ ਮੇਰਾ ਖਿਆਲ ਹੈ ਕਿ ਸ਼ਾਇਦ ਸਾਨੂੰ ਭੁਲੇਖਾ ਲੱਗ ਗਿਆ। ਮੈਂ ਉਹਨਾਂ ਦਾ ਜਿਹੜਾ ਨਾਤਾ ਸੀਗਾ, ਜਿਹੜਾ ਰਿਸ਼ਤਾ ਸੀਗਾ, ਜਿਹੜਾ ਸੰਬੰਧ ਸੀਗਾ, ਉਹ ਕਿਤੇ ਨਾ ਕਿਤੇ ਈਸਾਈ ਮਤ ਨਾਲ ਜੁੜ ਗਿਆ ਸੀ। ਪਰ ਇਹ ਮੈਂ ਇੱਥੇ ਦੱਸਣਾ ਬਣਦਾ ਵਾ ਕਿ ਇਹ ਹਿੰਦੂ ਨੇ, ਪਰ ਹਿੰਦੂ ਦੇ ਧਰਮ ਦੇ ਵਿੱਚ ਵੀ ਜਿਹੜੇ ਉੱਥੇ ਲੋਕ ਹਿੰਦੂ ਧਰਮ ਦੇ ਪੈਰੋਕਾਰ ਨੇ, ਉਹਨਾਂ ਦੇ ਇੱਕ ਸ਼ਾਖਾ ਵਾ ਔਰ ਉਹ ਲੋਕ ਇਹ ਮੰਨਦੇ ਆ ਕਿ ਜਿਹੜਾ ਹਿੰਦੂਤਾ ਵਾ ਉਹ ਥੋਪਿਆ ਗਿਆ ਵਾ ਸਾਡੇ ਤੇ ਉਹਨਾਂ ਦੀਆਂ ਜਿਹੜੀਆਂ ਧਾਰਮਿਕ, ਖਾਸ ਕਰਕੇ ਅੰਤਿਮ ਮੌਕੇ ਜਿਹੜੀਆਂ ਰਹੁ ਰੀਤਾਂ ਨੇ, ਉਹ ਹਿੰਦੂਆਂ ਨਾਲੋਂ ਕਾਫੀ ਵੱਖਰੀਆਂ ਨੇ। ਤੇ ਇਸੇ ਕਰਕੇ ਹੁਣ ਇੱਕ ਸਵਾਲ ਵੀ ਆਮ ਹੀ ਜ਼ੁਬਾਨ ਤੇ ਲੋਕਾਂ ਤੇ ਆ ਜਾਂਦਾ ਵੀ ਜੇ ਕਰੁਣਾ ਨਿਧੀ ਹਿੰਦੂ ਪਰਿਵਾਰ ਨਾਲ ਤਾਲੁਕਾਤ ਰੱਖਦਾ ਵਾ ਤੇ ਫੇਰ ਇਹਨੂੰ ਦਫਨਾਇਆ ਕਿਉਂ ਗਿਆ। ਤਾਂ ਇਹ ਹੈ ਕਿ ਇੱਥੇ ਜਿਹੜੀ ਹੈ ਨਾ ਅਸਲ ਦੇ ਵਿੱਚ ਜਿਹੜੀ ਤਾਮਿਲਨਾਡੂ ਦੇ ਅੰਨਾ ਦੁਰੇ ਦੀ ਅਗਵਾਈ ਦੇ ਵਿੱਚ ਬਣੀ ਸੀ ਪਾਰਟੀ ਦ੍ਰਾਵਿੜ ਮਨੇਸ਼ ਕੜਗਮ, ਯਾਨੀ ਕਿ DMK, ਤੇ ਉਹ ਜਿਹੜੀ ਦ੍ਰਾਵਿੜ ਸਮਾਜ ਦੇ ਪ੍ਰਤੀ ਜਿਹੜੀ ਵਿਚਾਰਕ ਮਹੱਤਵ ਰੱਖਦੀ ਆ। ਤੇ ਇਹ ਜਿਹੜਾ ਅੰਨਾ ਦੁਰੇ ਸੀਗਾ ਨਾ, ਇਹਦਾ ਦ੍ਰਾਵਿੜ ਅੰਦੋਲਨ ਦੇ ਵਿੱਚ ਵੱਡਾ ਨਾਂ ਰਿਹਾ ਤੇ ਵਿਚਾਰਕ ਹੋਣ ਦੇ ਬਾਵਜੂਦ ਜਿਹੜਾ ਅੰਨਾ ਦੁਰੇ ਸੀਗਾ ਬੰਦਾ, ਉਹ ਬ੍ਰਾਹਮਣਵਾਦੀ ਪਰੰਪਰਾ ਦਾ ਵਿਰੋਧੀ ਸੀਗਾ। ਤੇ ਇਸ ਕਰਕੇ ਜਦੋਂ ਉਹਨਾਂ ਦਾ ਦੇਹਾਂਤ ਹੋਇਆ ਤੇ ਉਹਨਾਂ ਨੂੰ ਵੀ ਹਿੰਦੂ ਹੋਣ ਦੇ ਬਾਵਜੂਦ ਦਫਨਾਇਆ ਗਿਆ ਸੀਗਾ। ਤੇ ਹੁਣ ਉਸ ਤੋਂ ਬਾਅਦ ਪਾਰਟੀ ਦੇ ਨੇਤਾ ਸੀਗੇ MG ਰਾਮਚੰਦਰਨ, ਉਹਨਾਂ ਦੀ ਮ੍ਰਿਤਕ ਦੇਹ ਨੂੰ ਵੀ ਅੰਨਾ ਦੀ ਸਮਾਧੀ ਦੇ ਨੇੜੇ ਦਫਨਾਇਆ ਗਿਆ ਸੀ। ਇਸੇ ਤਰ੍ਹਾਂ 2016 ਦੇ ਵਿੱਚ ਤਾਮਿਲਨਾਡੂ ਦੀ ਮੁੱਖ ਮੰਤਰੀ ਤੇ AIDMK ਦੀ ਮੁਖੀ ਰਹਿ ਚੁੱਕੀ ਜਿਹੜੀ ਜੈਲਲਿਤਾ, ਉਹਨਾਂ ਦੀ ਜਦੋਂ ਡੈਥ ਹੋਈ ਸੀ ਤੇ ਉਹਨਾਂ ਨੂੰ ਵੀ MGR ਦੀ ਸਮਾਧੀ ਦੇ ਨੇੜੇ ਦਫਨਾਇਆ ਗਿਆ ਸੀਗਾ। ਸੋ ਇਸੇ ਕਰਕੇ ਜਿਹੜੇ ਤਾਮਿਲਨਾਡੂ ਦੀ ਰਾਜਨੀਤੀ ਦੇ ਵਿੱਚ ਜਿਹੜੇ ਦ੍ਰਾਵਿੜ ਪਰੰਪਰਾ ਵਾ ਇਹ ਬੜੀ ਮਹੱਤਵ ਰੱਖਦੀ ਹੈ। ਇਸੇ ਕਰਕੇ ਇਹ ਇੱਕ ਸੀਗਾ ਉਹਨਾਂ ਦੇ ਸਮਰਥਕਾਂ ਨੂੰ, ਉਹਨਾਂ ਦੇ ਪਰਿਵਾਰ ਨੂੰ, ਕਿ ਇਹਨਾਂ ਨੂੰ ਵੀ ਉੱਥੇ ਹੀ ਅੰਨਾ ਦੁਰੇ ਦੀ ਤਰ੍ਹਾਂ ਕਰੁਣਾ ਨਿਧੀ ਦੀ ਮ੍ਰਿਤਕ ਦੇਹ ਨੂੰ ਦਫਨਾਇਆ ਜਾਵੇ। ਸੋ ਦਫਨਾਇਆ ਤਾਂ ਗਿਆ ਕਿਉਂਕਿ ਜਿਹੜਾ ਅੰਨਾ ਦੁਰੇ ਸੀਗਾ ਬੰਦਾ ਜਿਹਨੇ ਪਾਰਟੀ ਖੜੀ ਕੀਤੀ ਦ੍ਰਾਵਿੜ ਮਨੇਸ਼ ਕੜਗਮ, ਯਾਨੀ ਕਿ DMK, ਉਹ ਬੰਦਾ ਬ੍ਰਾਹਮਣਵਾਦੀ ਪਰੰਪਰਾ ਦਾ ਵਿਰੋਧੀ ਸੀਗਾ। ਇਸ ਕਰਕੇ ਉਹ ਜਿਹੜੇ ਹੋਰ ਉਹਦੀ ਜਿਹੜੇ ਵਿਚਾਰਧਾਰਾ ਨੂੰ ਫੋਲੋ ਕਰਦੇ ਨੇ ਲੋਕ, ਤਾਂ ਉਹ ਵੀ ਕੋਸ਼ਿਸ਼ ਕਰਦੇ ਕਿ ਉਹ ਵੀ ਜਿਹੜੀਆਂ ਹੋਰ ਹਿੰਦੂ ਧਰਮ ਦੀਆਂ ਜਿਹੜੀਆਂ ਜੇ ਰਹੁ ਰੀਤਾਂ ਨੇ ਉਹਨਾਂ ਤੋਂ ਪਾਸੇ ਹਟ ਕੇ ਅੰਨਾ ਦੁਰੇ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਆ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਪ੍ਰਵੀਨ ਜੀ, ਵੀ ਕਹਿੰਦੇ ਜਿਨਸੀ ਹਮਲਿਆਂ ਦੀਆਂ ਘਟਨਾਵਾਂ ਤੋਂ ਸੁਪਰੀਮ ਕੋਰਟ ਚਿੰਤਤ।
ਚਿੰਤਤ ਹੀ ਹੈ ਜੀ ਸੁਪਰੀਮ ਕੋਰਟ, ਕੇਂਦਰ ਸਰਕਾਰ ਵੀ ਚਿੰਤਤ ਹੈ, ਮੋਦੀ ਸਾਹਿਬ ਵੀ ਚਿੰਤਤ ਨੇ, ਰਾਜਨਾਥ ਸਿੰਘ ਵੀ ਚਿੰਤਤ ਹੈ, ਤੇ ਚਿੰਤਾ ਨਾਲ ਤਾਂ ਕੁਝ ਨਹੀਂ ਹੋਣਾ, ਚਿੰਤਾ ਤਾਂ ਟਿਕਾ ਸਮਾਨ ਹੈ। ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਦੇਸ਼ ਦੇ ਵਿੱਚ ਜਿਹੜੀਆਂ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਵਾਪਰ ਰਹੀਆਂ ਉਹ ਮਾੜੀਆਂ ਨੇ, ਸਮਾਜ ਦੇ ਲਈ ਘਾਤਕ ਨੇ, ਔਰ ਖਾਸ ਕਰਕੇ ਗੱਲ ਕਹੀ ਹੈ ਕਿ ਜਿਹੜਾ ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਸੋਸ਼ਲ ਮੀਡੀਆ, ਇਹ ਕਹਿੰਦੇ ਕਿ ਤੁਸੀਂ ਜਿਹੜੀਆਂ ਪੀੜਤਾਂ ਦੀਆਂ ਤਸਵੀਰਾਂ ਵਾ ਉਹਨਾਂ ਨੂੰ ਕਿਸੇ ਵੀ ਹਾਲਤ, ਭਾਵੇਂ ਉਹ ਧੁੰਦਲੀਆਂ ਹੀ ਹੈ ਜਾਂ ਬਦਲ ਕੇ, ਉਹ ਪ੍ਰਕਾਸ਼ਿਤ ਨਾ ਕਰੋ ਤੁਸੀਂ। ਇਹਦੇ ਨਾਲ ਹੀ ਅਦਾਲਤ ਨੇ ਇਹ ਗੱਲ ਕਿਹਾ ਕਿ ਨਾਬਾਲਗ ਮੁਲਜ਼ਮ ਆ ਜਿਹੜੇ ਕਈ ਕੇਸਾਂ ਦੇ ਵਿੱਚ ਨਾਬਾਲਗ ਨੇ, ਉਹਨਾਂ ਦੀਆਂ ਇੰਟਰਵਿਊਜ਼ ਪ੍ਰਕਾਸ਼ਿਤ ਤੇ ਟੈਲੀਕਾਸਟ ਵੀ ਨਾ ਕਰੋ, ਤੇ ਹਦਾਇਤ ਕੀਤੀ ਕਿ ਇਸ ਦੇ ਨਾਲ ਉਹਨਾਂ ਦੀ ਜਿਹੜੀ ਮਾਨਸਿਕਤਾ ਉਹਨਾਂ ਦੇ ਉੱਤੇ ਗਹਿਰਾ ਅਸਰ ਪੈਂਦਾ, ਤੇ ਜੇ ਕੋਈ ਸੁਣਦਾ ਵਾ ਉਹਦੀ ਵੀ ਮਾਨਸਿਕਤਾ ਕਿਤੇ ਨਾ ਕਿਤੇ ਡੋਲ ਸਕਦੀ ਹੈ। ਸੋ ਨਾਲ ਹੀ ਆਸਰਾ ਘਰਾਂ ਦੇ ਵਿੱਚ ਜੋ ਕੁਛ ਵਾਪਰ ਰਿਹਾ, ਮੁਜ਼ੱਫਰਪੁਰ ਬਿਹਾਰ ਦਾ ਜਿਹੜਾ ਦੇਵਨਗਰੀ ਇਲਾਕਾ ਵਾ, ਜਿੱਥੇ ਨੇ ਆਪਾਂ ਕੱਲ ਵੀ ਖਬਰ ਸ਼ੇਅਰ ਕੀਤੀ ਸੀਗੀ ਕਿ ਉੱਥੇ 42 ਕੁੜੀਆਂ ਸੀਗੀਆਂ, 24 ਨਾਬਾਲਗੀਆਂ ਗਈਆਂ, 18 ਲਾਪਤਾ ਨੇ, ਤਾਂ ਉੱਥੋਂ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ, ਤਾਂ ਇਹਨਾਂ ਦੇ ਉੱਤੇ ਵੀ ਕਦਮ ਕੇਂਦਰ ਸਰਕਾਰ ਕੀ ਚੁੱਕ ਰਹੀ ਹੈ, ਰਾਜ ਸਰਕਾਰ ਕੀ ਚੁੱਕ ਰਹੀ ਹੈ, ਇਹਦੇ ਬਾਰੇ ਬਕਾਇਦਾ ਪੁੱਛਿਆ ਗਿਆ ਕੇਂਦਰ ਸਰਕਾਰ ਨੇ। ਤੇ ਨਾਲ ਹੀ ਇਹ ਗੱਲ ਕਹੀ ਹੈ ਕਿ ਜਿੰਨੇ ਵੀ ਇਹ ਪ੍ਰੋਟੈਸਟ ਹੋ ਰਹੇ ਨੇ, ਭਾਵੇਂ ਜਿਹੜੇ ਸਿਆਸੀ ਲੋਕ ਨੇ, ਤਾਂ ਉਹ ਕਹਿੰਦੇ ਸਿਆਸੀ ਟਿੱਪਣੀਆਂ ਘੱਟ ਤੋਂ ਘੱਟ ਕੀਤੀਆਂ ਜਾਣ, ਇਹਨਾਂ ਘਟਨਾਵਾਂ ਨੂੰ ਸੰਜੀਦਗੀ ਦੇ ਨਾਲ ਲੈ ਕੇ ਤੇ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ, ਤੇ ਰੋਕ ਕਿਵੇਂ ਲਾਈ ਜਾਣੀ ਹੈ ਕੇਂਦਰ ਸਰਕਾਰ ਸੋਚੇ। ਪਰ ਰਾਜਨਾਥ ਸਿੰਘ ਹੈ ਜੀ, ਉਹ ਕਹਿੰਦੇ ਜੀ ਇਹ ਘਟਨਾ ਸ਼ਰਮਨਾਕ ਹੈ, ਅਸੀਂ ਕਿਸੇ ਨੂੰ ਬਚ ਕੇ ਨਹੀਂ ਨਿਕਲ ਦੇਵਾਂਗੇ। ਪਰ ਜਿਹੜਾ ਮੁਜ਼ੱਫਰਪੁਰ ਆ ਨਾ, ਜਿੱਥੇ ਨਿਤਿਸ਼ ਕੁਮਾਰ ਦੀ ਸਰਕਾਰ ਆ, ਉਹ ਇਹਨਾਂ ਦਾ ਸਾਥੀ ਹੈ ਬੰਦਾ, ਉੱਥੇ ਇਹ ਗੱਲ ਨਿਕਲ ਕੇ ਆ ਰਹੀ ਆ ਕਿ ਜਿਹੜਾ ਬੰਦਾ ਇਸ ਪੂਰੇ ਆਸ਼ਰਮ ਨੂੰ ਚਲਾਉਂਦਾ ਸੀਗਾ, ਤਾਂ ਉਹ ਚਲਾਉਂਦੀ ਸੀ ਔਰਤ, ਉਹਦਾ ਜਿਹੜਾ ਘਰ ਵਾਲਾ ਸੀ ਉਹ ਵੀ ਕਦੇ ਕਦੇ ਹੀ ਆਉਂਦਾ ਜਾਂਦਾ ਸੀ ਆਸ਼ਰਮ ਦੇ ਵਿੱਚ। ਔਰ ਇੱਕ ਬਹੁਤ ਵੱਡਾ ਬੰਦਾ ਵਾ ਬਰਜੇਸ਼, ਉਹ ਪੋਲੀਟੀਕਲੀ ਵੀ ਕਾਫੀ ਮਤਲਬ ਆਪਦੀ ਅਪਰੋਚ ਰੱਖਦਾ ਵਾ, ਤੇ ਉਹ ਬੰਦਾ, ਉਹਦੇ ਵੀ ਲਿੰਕ ਜੁੜ ਰਹੇ ਨੇ ਇਹ ਜਿਹੜਾ ਉੱਥੇ ਕੁੜੀਆਂ ਦਾ ਜਿਨਸੀ ਸ਼ੋਸ਼ਣ ਹੁੰਦਾ ਸੀ। ਹੁਣ ਜਿਹੜਾ ਬਿਹਾਰ ਦਾ, ਯੂਪੀ ਦਾ ਮਾਮਲਾ ਵਾ, ਯੂਪੀ ਦੇ ਵਿੱਚ ਵੀ ਇਦਾਂ ਹੀ ਹੈ। ਯੂਪੀ ਦੇ ਵਿੱਚ ਬੇਸ਼ੱਕ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾ ਚੁੱਕੇ ਆ, ਪਰ ਅਸਲ ਦੇ ਵਿੱਚ ਜਿਹੜੀਆਂ 18 ਕੁੜੀਆਂ ਲਾਪਤਾ ਵਾ, ਉਹਨਾਂ ਦੇ ਬਾਰੇ ਮੀਡੀਆ ਨੂੰ ਹਲੇ ਤੱਕ ਕੋਈ ਥਾਂ ਪਤਾ ਨਹੀਂ ਲੱਗ ਸਕਿਆ, ਤੇ ਉੱਥੇ ਸਰਕਾਰ ਕਿਹਦੀ ਹੈ? ਯੋਗੀ ਦੀ। ਸੋ ਇਸ ਕਰਕੇ ਮੋਦੀ ਸਰਕਾਰ ਆ ਜਿਹੜੀ, ਤੁਹਾਨੂੰ ਯਾਦ ਹੋਣਾ ਪਹਿਲਾਂ ਆਸਿਫਾ ਜਿਹੜਾ ਮਸਲਾ ਵਾ ਉਹ ਬਹੁਤ ਗੂੰਜਾ ਸੀ, ਉਸ ਤੋਂ ਬਾਅਦ ਬਿਹਾਰ ਦੇ ਵਿੱਚ ਇਹਨਾਂ ਦਾ ਇੱਕ, ਯੂਪੀ ਦੇ ਵਿੱਚ, ਮੈਂ ਮਾਫੀ ਚਾਹਣਾ ਵਾ, ਯੂਪੀ ਦੇ ਵਿੱਚ ਉਨਾਓ ਦੇ ਵਿੱਚ ਇੱਕ ਕੁੜੀ ਦੇ ਨਾਲ ਬਲਾਤਕਾਰ ਹੋਇਆ ਸੀਗਾ, ਔਰ ਉਹਦੇ ਵਿੱਚ ਯੋਗੀ ਸਰਕਾਰ ਦਾ, ਬੀਜੇਪੀ ਦਾ ਇੱਕ ਵਿਧਾਇਕ ਸ਼ਾਮਲ ਸੀਗਾ। ਸੋ ਇੱਕ ਪਾਸੇ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਨਾਅਰੇ, ਤੇ ਦੂਜੇ ਪਾਸੇ ਜਿਹੜੇ ਆ ਉਹਨਾਂ ਦੇ ਵਿਧਾਇਕ ਜਿਹੜੇ ਆ ਉਹ ਔਰਤਾਂ ਦੇ ਨਾਲ ਇਹ ਜਿਹੀਆਂ ਕਰਤੂਤਾਂ ਕਰਨ। ਸੋ ਮੇਰੇ ਖਿਆਲ ਦੇ ਨਾਲ ਜਿੰਨੀਆਂ ਵੀ ਇਹ ਘਟਨਾਵਾਂ ਵਾਪਰੀਆਂ, ਖਾਸ ਕਰਕੇ ਬੀਜੇਪੀ ਨੂੰ ਆਪਦੇ ਆਪ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ। ਜਿੰਨੀਆਂ ਘਟਨਾਵਾਂ ਵਾਪਰੀਆਂ ਉਹਨਾਂ ਦੇ ਵਿੱਚ ਜਿਹੜੇ ਇਹਨਾਂ ਦੇ ਬੰਦਿਆਂ ਦੇ ਨਾਂ ਆਉਂਦੇ ਆ, ਉਹਨਾਂ ਨੂੰ ਤੁਰੰਤ ਪਾਰਟੀਆਂ ਤੋਂ ਬਰਖਾਸਤ ਕੀਤਾ ਜਾਵੇ, ਔਰ ਪੂਰੇ ਜਿਹੜੇ ਜਿੰਨੇ ਮਾਮਲੇ ਨੇ ਇਹਨਾਂ ਦੀਆਂ ਜਿਹੜੀਆਂ ਇੱਕ ਪੂਰੀ ਤਰ੍ਹਾਂ ਦੇ ਨਾਲ ਫੇਅਰ ਇਨਕੁਆਇਰੀਜ਼ ਹੋਣ, ਔਰ ਤੇਜ਼ ਜਿਹਨੇ ਆਪਾਂ ਕਹਿੰਦੇ ਨਾ ਕੋਰਟ ਪ੍ਰੋਸੀਜਰ ਦੇ ਵਿੱਚੋਂ ਇੱਕ ਲੰਘਾਇਆ ਜਾਵੇ ਇਹਨਾਂ ਨੂੰ, ਔਰ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਬਿਹਾਰ ਔਰ ਯੂਪੀ ਦੋਨਾਂ ਥਾਵਾਂ ਤੇ ਬੀਜੇਪੀ ਦੀ ਸਰਕਾਰ ਆ, ਦੋਨਾਂ ਥਾਵਾਂ ਤੇ ਕਿਤੇ ਨਾ ਕਿਤੇ ਦੋਸ਼ੀਆਂ ਦੀ ਪੁਸ਼ਤ ਪਣਾਈ ਦੇ ਦੋਸ਼ ਲੱਗ ਰਹੇ ਆ ਸਰਕਾਰਾਂ ਤੇ। ਜੀ 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 ਅਗਲੀ ਜਿਹੜੀ ਗੱਲ ਕਰਦੇ ਪ੍ਰਵੀਨ ਜੀ, ਵੀ ਕਹਿੰਦੇ ਮੋਦੀ ਰਾਜ ਵਿੱਚ ਔਰਤਾਂ ਦੇ ਖਿਲਾਫ ਵਧੀਕੀਆਂ ਦਾ ਸਿਖਰ, ਰਾਹੁਲ ਗਾਂਧੀ ਦਾ ਬਿਆਨ। ਦੇਖੋ, ਰਾਹੁਲ ਗਾਂਧੀ ਕਈ ਵਾਰੀ ਐਕਟਿਵ ਹੋ ਜਾਂਦੇ ਆ, ਤੇ ਉਹ ਤਾਲਕਟੋਰਾ ਸਟੇਡੀਅਮ ਜਿਹੜਾ ਉੱਥੇ ਇੱਕ ਸੰਮੇਲਨ ਹੋਇਆ ਸੀਗਾ, ਮਹਿਲਾ ਅਧਿਕਾਰ ਸੰਮੇਲਨ, ਤੇ ਉਹ ਕਹਿੰਦੇ ਕਿ ਜੀ ਮੋਦੀ ਸਰਕਾਰ ਦੀ ਜਿਹੜੀ ਮੁਹਿੰਮ ਆ ਨਾ, ਬੇਟੀ ਬਚਾਓ ਬੇਟੀ ਪੜ੍ਹਾਓ, ਤੇ ਇਹ ਕਹਿੰਦੇ ਕਿ ਅੱਜ ਮੌਕਾ ਜਾਂ ਹਾਲਾਤ ਇਹ ਜਿਹੇ ਬਣ ਚੁੱਕੇ ਆ ਵੀ ਬੇਟੀਆਂ ਨੂੰ ਭਾਜਪਾ ਵਿਧਾਇਕਾਂ ਤੋਂ ਬਚਾਓ, ਇਹ ਜਿਹੇ ਜਿਹੜੇ ਹਾਲਾਤ ਬਣ ਚੁੱਕੇ ਆ। ਤੇ ਨਾਲ ਹੀ ਉਹ ਕਹਿੰਦੇ ਕਿ ਮੋਦੀ ਸਾਹਿਬ ਜਿਹੜੇ ਆ ਉਹ ਬੁਲਟ ਟ੍ਰੇਨ ਤੇ ਬੜਾ ਬੋਲਦੇ ਆ, ਹਵਾਈ ਜਹਾਜ਼ ਤੇ ਬੜਾ ਬੋਲਦੇ ਆ, ਪਖਾਨੇ ਬਣਾ ਦੇਂਗੇ, ਰਾਸ਼ਨ ਪਹੁੰਚਾ ਦੇਂਗੇ, ਪਰ ਜਦੋਂ ਕੋਈ ਮੁੱਦਾ ਇਹ ਜਿਹਾ ਆਉਂਦਾ ਵਾ ਉਦੋਂ ਮੌਨ ਧਾਰ ਲੈਂਦੇ ਆ, ਚੁੱਪ ਧਾਰ ਲੈਂਦੇ ਆ। ਉਹ ਕਹਿੰਦੇ ਕਿ ਬਦਲਦੇ ਭਾਰਤ ਬਾਰੇ ਤਾਂ ਬੋਲਦੇ ਰਹਿੰਦੇ ਆ, 70 ਸਾਲਾਂ ਬਾਰੇ ਵੀ ਬੋਲਦੇ ਰਹਿੰਦੇ ਆ, ਪਰ ਜਿਹੜਾ ਉਹਨਾਂ ਦੇ ਰਾਜਕਾਲ ਦੇ ਦੌਰਾਨ ਪਿਛਲੇ 4 ਸਾਲਾਂ ਦੇ ਵਿੱਚ ਜੋ ਔਰਤਾਂ ਦੇ ਖਿਲਾਫ ਹੋਇਆ, ਉਹ ਤਾਂ ਕਹਿੰਦੇ ਬੀਤੇ 3000 ਸਾਲਾਂ 'ਚ ਵੀ ਨਹੀਂ ਹੋਇਆ, 70 ਸਾਲਾਂ ਦੀ ਤਾਂ ਗੱਲ ਹੀ ਛੱਡੋ। ਤੇ ਇਸ ਕਰਕੇ ਉਹ ਕਹਿੰਦੇ ਕਿ ਜੀ ਮੋਦੀ ਸਾਹਿਬ ਨੇ ਜੇ ਨਾ ਕੀਤੇ ਤਾਂ ਕਾਂਗਰਸ ਛੇਤੀ ਹੀ ਸੱਤਾ ਦੇ ਵਿੱਚ ਆਊਗੀ। ਦੇਖੋ, ਰਾਹੁਲ ਗਾਂਧੀ ਦਾ ਕਿੱਦਾਂ ਵਿਚਕਾਨਾ ਬਿਆਨ ਹੈ ਵੀ ਜੇਕਰ ਉਹਨਾਂ ਨੇ ਔਰਤਾਂ ਦੀ ਗੱਲ ਨਾ ਸੁਣੀ ਤਾਂ ਕਾਂਗਰਸ ਛੇਤੀ ਸੱਤਾ ਦੇ ਵਿੱਚ ਆਊਗੀ। ਤੁਹਾਡੇ ਕੋਲ ਲੋਕ ਸਭਾ ਵਾ, ਤੁਸੀਂ ਕਾਂਗਰਸ ਦੇ ਪ੍ਰੈਜ਼ੀਡੈਂਟ ਹੋ, ਲੋਕ ਸਭਾ ਦੇ ਵਿੱਚ ਕਿਉਂ ਨਹੀਂ ਘੇਰਦੇ ਸਰਕਾਰ ਨੂੰ? 5 ਮਿੰਟ ਦੀ ਸਪੀਚ ਕਰਕੇ 6ਵੇਂ ਮਿੰਟ ਤੇ ਜੱਫੀਆਂ ਪਾਉਣ ਜਾ ਵੜਦੇ ਰਾਹੁਲ ਗਾਂਧੀ। ਤੇ ਇਹਨਾਂ ਦੀ ਇਹੋ ਜਿਹੀ ਵਿਰੋਧੀ ਧਿਰ ਦੀ ਭੂਮਿਕਾ ਅਦਾ ਕਰਦੇ ਆ, ਔਰ ਫਿਰ ਅੱਖ ਮਟਕੇ ਕਰਦੇ ਆ। ਸੋ ਗੈਰ ਜ਼ਿੰਮੇਵਾਰਾਨਾ ਇਕੱਲੇ ਬਿਆਨ ਜਾਰੀ ਕਰਨ ਦੇ ਨਾਲ ਸੰਜੀਦਗੀ ਨਹੀਂ ਦਿਖਾਈ ਦਿੰਦੀ। ਇਕੱਲੇ ਪ੍ਰੈਸ ਦੇ ਵਿੱਚ
ਬਿਆਨ ਜਾਰੀ ਕਰਤੇ, ਮੀਡੀਆ ਮੂਹਰੇ ਬਾਈਟਾਂ ਦੇਤੀਆਂ, ਇਹਨਾਂ ਦੇ ਨਾਲ ਕੁਝ ਨਹੀਂ ਹੋਣਾ। ਇਹ ਵੀ ਇੱਕ ਸਿਆਸਤ ਆ, ਸਿਆਸਤਕਾਂ ਦੀ ਬਣਗੀ ਆ। ਇਹਨਾਂ ਦਾ ਇੱਕ ਬਹੁਤ ਵੱਡਾ ਲੀਡਰ ਆ, ਉਹਦੇ ਉੱਤੇ ਵੀ ਇੱਕ ਕੁੜੀ ਇੱਕ ਔਰਤ ਦੇ ਨਾਲ ਸਬੰਧ ਬਣਾਉਣ, ਜ਼ਬਰੀ ਸਬੰਧ ਬਣਾਉਣ ਦੇ ਐਲੀਗੇਸ਼ਨ ਲੱਗੇ ਸੀਗੇ। ਉਹਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ। ਔਰ ਦੂਜੇ ਪਾਸੇ ਆਜੋ, ਇਹਨਾਂ ਦਾ ਇੱਕ ਹੋਰ ਹਰਿਆਣੇ ਦੇ ਨਾਲ ਤਾਲੁਕਾਤ ਰੱਖਦਾ ਇੱਕ ਬੰਦਾ ਵਾ, ਉਹਦੀ ਵੀ ਇਸੇ ਤਰ੍ਹਾਂ ਔਰਤ ਦੇ ਨਾਲ ਅਸ਼ਲੀਲ ਹਾਲਤ ਦੇ ਵਿੱਚ ਵੀਡੀਓ ਸਾਹਮਣੇ ਆ ਗਈ ਸੀਗੀ। ਅੱਜ ਉਹਦਾ ਫਰਜ਼ੰਦ ਕਾਂਗਰਸ ਦੇ ਵਿੱਚ ਹੀ ਬਹੁਤ ਵੱਡੇ ਅਹੁਦੇ ਤੇ ਹੈ। ਹੁਣ ਆ ਜਾਓ ਬੀਜੇਪੀ ਤੇ। ਬੀਜੇਪੀ ਦੇ ਇਸ ਵੇਲੇ ਜਿਹੜੇ ਹੁਕਮਰਾਨ ਨੇ, ਮੋਦੀ ਸਾਹਿਬ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ, ਦਿੱਲੀ ਦੀ ਵਿਧਾਨ ਸਭਾ ਦੇ ਰਿਕਾਰਡ ਦੇ ਵਿੱਚ ਇਹ ਗੱਲ ਹੈ, ਅਰਵਿੰਦ ਕੇਜਰੀਵਾਲ ਨੇ ਦੋਸ਼ ਲਾਏ ਹੈ ਕਿ ਮੁੱਖ ਮੰਤਰੀ ਹੁੰਦਿਆਂ ਮੋਦੀ ਸਾਹਿਬ ਨੇ ਇੱਕ ਕੁੜੀ ਦੀ ਸਰਵੇਲੈਂਸ ਕਰਵਾਈ, ਉਹ ਤੇ ਨਿਗਰਾਨੀ ਰਖਵਾਈ ਸੀ, ਔਰ ਇਹਦੇ ਵਿੱਚ ਅਮਿਤ ਸ਼ਾਹ ਨੇ ਸਾਥ ਦਿੱਤਾ ਸੀਗਾ। ਔਰ ਇਹ ਜਿਹੜੀਆਂ ਚੀਜ਼ਾਂ ਮੈਂ ਕਮੈਂਟ ਕਰ ਰਿਹਾ ਵਾਂ, ਬੋਲ ਰਿਹਾ ਵਾਂ, ਜਿਹਦੀ ਟਿੱਪਣੀ ਕਰ ਰਿਹਾ ਵਾਂ, ਇਹ ਦਿੱਲੀ ਦੇ ਵਿਧਾਨ ਸਭਾ ਦੇ ਜਿਹੜਾ ਰਿਕਾਰਡ ਆ ਉਹਦੇ ਵਿੱਚ ਬਕਾਇਦਾ ਦਰਜ ਹੈ। ਸੋ ਇੱਥੇ ਇੱਕ ਨਹੀਂ ਗਾ, ਇਹ ਹਮਾਮ ਦੇ ਵਿੱਚ ਸਾਰੇ ਨੰਗੇ ਆ। ਹੁਣ ਜਿਹੜੇ ਬੰਦੇ ਤੇ ਇਹ ਐਲੀਗੇਸ਼ਨ ਲੱਗਦੇ ਕਿ ਯਾਰ ਇਹ ਬੰਦੇ ਜਿਹੜੇ ਆ ਇਹਨਾਂ ਨੇ ਸਰਵੇਲੈਂਸ ਕਰਵਾਈ ਹੈ, ਤੇ ਫਿਰ ਉਹਨਾਂ ਦੇ ਰਾਜਕਾਲ ਦੇ ਵਿੱਚ ਔਰਤਾਂ ਦੇ ਖਿਲਾਫ ਇਹੋ ਜਿਹੀ ਘਟਨਾਵਾਂ ਵਾਪਰਨ, ਤਾਂ ਮੇਰਾ ਖਿਆਲ ਹੈ ਕਿ ਸਾਨੂੰ ਹੈਰਾਨੀ ਨਹੀਂ ਜਤਾਉਣੀ ਚਾਹੀਦੀ, ਕਿਉਂਕਿ ਇਹ ਤਾਂ ਕੁਝ ਹੋ ਹੀ ਰਿਹਾ ਸੀਗਾ। ਪਰ ਸਾਨੂੰ ਚਿੰਤਾ ਜ਼ਰੂਰ ਕਰਨੀ ਚਾਹੀਦੀ ਇਸ ਗੱਲ ਤੇ ਕਿ ਮੋਦੀ ਸਾਹਿਬ ਜਿਹੜੇ ਆ ਪਹਿਲਾਂ ਏਡੇ ਦਮ ਗਜੇ ਮਾਰ ਕੇ ਸੱਤਾ ਦੇ ਵਿੱਚ ਆਏ, ਤੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਉਹ ਮੌਨ ਧਾਰ ਗਏ ਆ। ਔਰ ਕਾਂਗਰਸ ਪ੍ਰੈਜ਼ੀਡੈਂਟ ਇਹ ਗੱਲ ਨਾ ਭੁੱਲਣਾ ਕਿ ਇਹਨਾਂ ਦੇ ਕਾਰਜਕਾਲ ਦੇ ਦੌਰਾਨ ਵੀ ਚਾਮਨੀ ਕਾਂਡ ਹੋਇਆ ਸੀਗਾ, ਔਰ ਉਸ ਕਾਂਡ ਨੇ ਨਾ ਦਿੱਲੀ ਨੂੰ ਨਾ ਮੁਲਕ ਨੂੰ, ਪੂਰੇ ਅੰਤਰਰਾਸ਼ਟਰੀ ਮੰਚ ਤੇ ਸਾਡੇ ਮੁਲਕ ਨੂੰ ਸ਼ਰਮਸਾਰ ਕਰਤਾ ਸੀਗਾ, ਤੇ ਉਦੋਂ ਕਾਂਗਰਸ ਦੀ ਯੂਪੀਏ ਸਰਕਾਰ ਜੀ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਕੰਡਿਆਲੀ ਤਾਰ ਤੋਂ ਪਾਰ ਜ਼ਮੀਨ ਦਾ ਮੁੱਦਾ ਸੰਸਦ ਦੇ ਵਿੱਚ ਗੂੰਜਿਆ। ਦੇਖੋ, ਸਾਡੇ ਮੁਲਕ ਦੀ ਬੈਕਬੋਨ ਆ ਸਾਡਾ ਕਿਸਾਨ ਦੀ ਉੱਥੇ ਗੱਲ ਹੀ ਬੜੀ ਘੱਟ ਹੁੰਦੀ ਹੈ। ਉੱਥੇ ਗੱਲ ਕੀ ਹੁੰਦੀ ਹੈ ਕਿ ਜੀ ਫਲਾਣੇ ਥਾਂ ਹਿੰਦੂਆਂ ਨੇ ਇਹ ਕੱਢਣਾ ਸੀਗਾ, ਉੱਥੇ ਕੋਈ ਮਾਰਚ ਕੱਢਣਾ ਸੀਗਾ, ਉਹਦੇ ਤੇ ਰੋਕ ਲਾਤੀ। ਕੋਈ ਫਲਾਣੇ ਥਾਂ ਪਾਕਿਸਤਾਨ ਤੋਂ ਇੰਨੀਆਂ ਘਟਨਾਵਾਂ ਵਾਪਰ ਗਈਆਂ, ਫਲਾਣੇ ਥਾਂ ਤੇ ਇਹ ਹੋ ਗਿਆ। ਮੌਬ ਲਿੰਚਿੰਗ ਕਿਉਂ ਵੱਧ ਰਹੀ ਹੈ? ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ, ਕਿਉਂ ਵੱਧ ਰਹੀ ਹੈ? ਤੁਸੀਂ ਭੀੜਾਂ ਨੂੰ ਕੰਟਰੋਲ ਕਰੋ, ਮੌਬ ਲਿੰਚਿੰਗ ਰੁਕ ਜੂਗੀ। ਤੁਹਾਡੇ ਹੱਥ ਠੋਕੇ ਜਿਹੜੇ ਉਹ ਤਾਂ ਸਮਾਜ ਦੇ ਵਿੱਚ ਸ਼ਰੇਆਮ ਗੁੰਡਾਗਰਦੀ ਕਰ ਰਹੇ ਆ। ਸੋ ਕਿਸਾਨੀ ਦੀ ਗੱਲ ਹੋਈ ਹੈ, ਮੁੱਕਦੀ ਗੱਲ ਮੈਂ ਕਿਸਾਨ ਤੇ ਆਉਣਾ ਵਾ। ਰਾਜ ਜੀ, ਇੱਕ ਮੋਟੇ ਅੰਕੜੇ ਤੇ ਜੇਕਰ ਗੌਰ ਕਰੀਏ ਤਾਂ ਸਾਡੀ ਪੰਜਾਬ ਦੀ 465 ਕਿਲੋਮੀਟਰ ਦਾ ਇਲਾਕਾ ਆਉਂਦਾ ਹੈ ਪਾਕਿਸਤਾਨ ਦੇ ਨਾਲ, ਤੇ ਇਹਦਾ 18,000 ਏਕੜ ਹੈ ਜਿਹੜੀ ਵਾਹੀਯੋਗ ਜ਼ਮੀਨ ਹੈ, ਪਰ ਉਹ ਕੰਡਿਆਲੀ ਤੋਂ ਪਾਰ ਹੈ। ਤੇ ਕੰਡਿਆਲੀ ਤੋਂ ਜਦੋਂ ਜ਼ਮੀਨ ਪਾਰ ਆ ਨਾ ਜੀ, ਤੇ ਜਿਹੜੇ ਕਿਸਾਨ ਹੈ ਉਹਨਾਂ ਨੂੰ ਬੜੀ ਔਖ ਆਉਂਦੀ ਹੈ, ਕਿਉਂਕਿ ਚੰਦ ਘੰਟੇ ਮਿਲਦੇ 10 ਤੋਂ ਲੈ ਕੇ 4 ਵਜੇ ਤੱਕ ਚੰਦ ਘੰਟੇ ਕੰਮ ਕਰਨ ਲਈ ਮਿਲਦੇ ਆ, ਔਰ ਚੰਦ ਘੰਟਿਆਂ ਦੇ ਵਿੱਚ ਉਹਨਾਂ ਨੂੰ ਸਾਰਾ ਕੰਮ ਨਿਪਟਾਉਣਾ ਪੈਂਦਾ। ਖਾਸ ਕਰਕੇ ਜਦੋਂ ਫਸਲ ਦੀ ਵਾਢੀ ਹੁੰਦੀ ਹੈ ਤਾਂ ਉਦੋਂ ਬੜੀ ਦਿੱਕਤ ਆਉਂਦੀ ਹੈ। ਗੁਰਜੀਤ ਔਜਲਾ ਜਿਹੜੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੇ ਇਹ ਮੁੱਦਾ ਚੁੱਕਿਆ, ਔਰ ਉਹ ਕਹਿੰਦੇ ਆ ਕਿ ਜਿਹੜੇ ਕੰਡਿਆਲੀ ਤਾਰ ਤੋਂ ਪਾਰ ਚਲੇ ਗਏ ਆ ਸਾਡੇ ਖੇਤ, ਉਹਨਾਂ ਕਰਕੇ ਪੰਜਾਬੀ ਕਿਸਾਨ ਬੜਾ ਔਖਾ ਵਾ, ਤੇ BSF ਤੇ ਅਸੀਂ ਪੂਰੀ ਤਰ੍ਹਾਂ ਨਿਰਭਰ ਹਾਂ। ਹੁਣ ਜਦੋਂ BSF ਤੇ ਕਿਸਾਨ ਨਿਰਭਰ ਆ ਨਾ, ਤੇ ਪੰਗਾ ਕਿੱਥੇ ਪੈਂਦਾ? ਪੰਗਾ ਇਹ ਪੈਂਦਾ ਕਿ ਤਸਕਰੀ ਨਸ਼ੇ ਦੀ ਹੁੰਦੀ ਹੈ। ਨਸ਼ੇ ਦੀਆਂ ਖੇਪਾਂ ਤਾਂ ਰੁਕੀਆਂ ਨਹੀਂ, ਪਰ ਕਿਸਾਨਾਂ ਦੀ ਤਲਾਸ਼ੀ ਬਹੁਤ ਲਈ ਜਾਂਦੀ ਹੈ। ਔਰ ਮੇਰੇ ਖਿਆਲ ਹੈ ਕਿ ਚਲੋ ਸਿਕਿਉਰਿਟੀ ਰੀਜ਼ਨ ਦੇ ਕਰਕੇ ਹੋਣਾ ਵੀ ਚਾਹੀਦਾ ਵਾ, ਪਰ ਉਹ ਕਹਿੰਦੇ ਕਿ ਕੰਡਿਆਲੀ ਤਾਰ ਨੂੰ ਪੱਟ ਕੇ ਤੁਸੀਂ ਲਾਈਨ ਜ਼ੀਰੋ ਦੇ ਕੋਲੇ ਲੈ ਜਾਓ। ਮਤਲਬ ਜੇ ਤੁਸੀਂ ਉਹਨਾਂ ਨੂੰ ਮੁਆਵਜ਼ਾ ਨਹੀਂ ਦੇ ਸਕਦੇ, ਉਹਨਾਂ ਦੀਆਂ ਜ਼ਮੀਨਾਂ ਐਕਵਾਇਰ ਨਹੀਂ ਕਰ ਸਕਦੇ, ਕਿਸਾਨ ਤਾਂ ਇਹ ਮੰਗ ਲਗਾਤਾਰ ਕਰ ਰਹੇ ਨਾ ਕਿ ਸਾਡੀਆਂ ਜ਼ਮੀਨਾਂ ਐਕਵਾਇਰ ਕਰ ਲਈਆਂ ਜਾਣ ਔਰ ਸਾਨੂੰ ਮੁਆਵਜ਼ੇ ਦਿੱਤੇ ਜਾਣ, ਤੇ ਅਸੀਂ ਹੋਰ ਕਿਤੇ ਜ਼ਮੀਨ ਲੈ ਲਈਏ, ਉੱਥੇ ਖੇਤੀ ਕਰ ਲਈਏ। ਸੋ ਮੈਂਬਰ ਪਾਰਲੀਮੈਂਟ ਜਿਹੜੇ ਨੇ ਗੁਰਜੀਤ ਸਿੰਘ ਔਜਲਾ, ਉਹ ਕਹਿੰਦੇ ਕਿ ਤੁਸੀਂ ਐਂ ਕਰੋ, ਜਿਹੜੀ ਕੰਡਿਆਲੀ ਤਾਰ ਆ ਹੁਣ ਤੁਸੀਂ ਲਾਈਨ ਜ਼ੀਰੋ ਤੇ ਲੈ ਜਾਓ, ਤੇ ਇਹਦੇ ਨਾਲ ਜਿਹੜੀਆਂ ਕਿਸਾਨਾਂ ਦੀਆਂ ਵਾਹੀਯੋਗ ਜ਼ਮੀਨਾਂ ਵਾ ਉਹ ਸਾਡੇ ਇੱਧਰ ਆ ਜਾਣਗੀਆਂ। ਸੋ ਪਤਾ ਨਹੀਂ ਕਦੋਂ ਇਸ ਚੀਜ਼ ਤੇ ਗੌਰ ਹੋਣੀ ਆ, ਪਰ ਮੁੱਦਾ ਬਿਲਕੁਲ ਜਾਇਜ਼ ਆ ਔਰ ਇਹਦੇ ਤੇ ਗੌਰ ਹੋਣੀ ਵੀ ਚਾਹੀਦੀ ਹੈ। ਪਰ ਪੰਜਾਬ ਨੂੰ ਸਭ ਤੋਂ ਵੱਧ ਸੰਤਾਪ ਹੋ ਗਿਆ ਵਾ। 47 ਦੀ ਗੱਲ ਕਰ ਲਓ, ਪੰਜਾਬ ਵੰਡਿਆ ਗਿਆ, ਪਾਣੀਆਂ ਦੀ ਗੱਲ ਕਰ ਲਓ, ਪੰਜਾਬ ਵੰਡਿਆ ਗਿਆ, 84 ਦੇ ਵਿੱਚ ਕੀ ਕੁਛ ਹੋਇਆ। ਮਤਲਬ ਪੰਜਾਬ ਵੀ ਅੱਖ ਟੈਣ ਲੱਗਦਾ ਵਾ ਸਾਡੇ ਹੁਕਮਰਾਨਾਂ ਨੂੰ, ਦਿੱਲੀ ਨੂੰ ਖਾਸ ਕਰਕੇ, ਔਰ ਪੰਜਾਬ ਦੇ ਮਸਲਿਆਂ ਨੂੰ ਸੰਜੀਦਗੀ ਦੇ ਨਾਲ ਨਹੀਂ ਲਿਆ ਜਾਂਦਾ। ਚਲੋ ਸ਼ੁਕਰ ਹੈ ਕਿ ਪੰਜਾਬ ਵਾਸਤਾ ਗੁਰਾਂ ਦੇ ਨਾਂ ਤੇ ਜੀ। ਅਗਲੀ ਗੱਲ ਕਰਦੇ ਹਾਂ, ਕਹਿੰਦੇ ਵਿਧਾਨ ਸਭਾ ਦੇ ਵਿੱਚ ਆਪ ਉਠਾਏਗੀ ਨੌਜਵਾਨਾਂ ਤੇ ਤਸ਼ੱਦਦ ਦਾ ਮਾਮਲਾ। ਹੁਣੇ ਵੀ ਦੱਸਿਓ ਵੀ ਕਿਹੜੇ ਵਾਲੀ ਆਪ, ਹੋਣ ਦਾ ਧੜੇ ਦੋ ਆ। ਹਾਂ ਬਿਲਕੁਲ, ਇਹ ਤੁਹਾਡੀ ਜਿਹੜੀ ਟਿੱਪਣੀ ਬਿਲਕੁਲ ਜਾਇਜ਼ ਆ, ਕਿਉਂਕਿ ਪਤਾ ਨਹੀਂ ਲੱਗਦਾ, ਕਿਉਂਕਿ ਜਿਹੜੇ ਨੌਜਵਾਨ ਦੀ ਕੁੱਟਮਾਰ ਹੋਈ ਆ, ਤੇ ਪਹਿਲਾਂ ਉੱਥੋਂ ਵਿਰੋਧੀ ਧਿਰ ਦੇ ਆਗੂ ਜਿਹੜੇ ਐਡਵੋਕੇਟ ਹਰਪਾਲ ਸਿੰਘ ਚੀਮਾ, ਉਹ ਜਿਹੜੇ ਪਟਿਆਲਾ ਦੇ ਵਿੱਚ ਉਹਦਾ ਹਸਪਤਾਲ ਦੇ ਵਿੱਚ ਪਤਾ ਲੈ ਕੇ ਗਏ,
ਫਿਰ ਖਹਿਰਾ ਸਾਹਿਬ ਆ ਗਏ, ਜਿਹੜੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਨੇ, ਰਜਿੰਦਰਾ ਹਸਪਤਾਲ ਦੇ ਵਿੱਚ ਪਹੁੰਚੇ। ਤੇ ਮਸਲਾ ਕੀ ਹੈ, ਸਨੌਰ ਦੇ ਮੁੰਡੇ ਹੈ 7, ਤੇ ਇਹਨਾਂ ਨੂੰ ਰਾਤ ਭਰ ਥਾਣੇ ਦੇ ਵਿੱਚ ਬੰਦ ਰੱਖਿਆ ਤੇ ਤਸ਼ੱਦਦ ਇਹਨਾਂ ਤੇ ਢਾਇਆ ਗਿਆ। ਪੁਲਿਸ ਤੇ ਇਹ ਐਲੀਗੇਸ਼ਨ ਲਗਾਤਾਰ ਲੱਗ ਰਹੇ ਆ। ਹੁਣ ਮਸਲਾ ਇਹ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਦੋਨੇ ਲੀਡਰ ਹੈ, ਇਹ ਕਹਿੰਦੇ ਕਿ ਇਹ ਮਸਲਾ ਸੀ ਵਿਧਾਨ ਸਭਾ ਦੇ ਵਿੱਚ ਚੱਕਣਾ, ਤੇ ਜਿਹੜਾ ਇੱਕ ਮੁੰਡਾ ਜ਼ੇਰੇ ਇਲਾਜ ਆ ਅਮਰਦੀਪ ਸਿੰਘ, ਉਹਦੀ ਪੁਲਿਸ ਤਸ਼ੱਦਦ ਦੇ ਕਾਰਨ ਬਹੁਤ ਮਾੜੀ ਹਾਲਤ ਹੈ, ਉਹਦਾ ਇਲਾਜ ਵੀ ਚੱਲ ਰਿਹਾ, ਔਰ ਉਹਦੇ ਦੱਸਦੇ ਆ ਕਿ ਉਹਨੂੰ ਤਸ਼ੱਦਦ ਵੀ ਉਹਦੇ ਤੇ ਬਹੁਤ ਆਇਆ ਗਿਆ। ਸੋ ਰਜਿੰਦਰਾ ਹਸਪਤਾਲ ਦੇ ਵਿੱਚ ਉਹਦਾ ਇਲਾਜ ਚੱਲ ਰਿਹਾ ਇਸ ਵੇਲੇ, ਔਰ ਇਹ ਦੋਵੇਂ ਆਗੂ ਕਹਿੰਦੇ ਕਿ ਅਸੀਂ ਇਲਾਜ ਤਾਂ ਕਰਵਾਵਾਂਗੇ, ਔਰ ਜੇਕਰ ਦੋਸ਼ੀ ਪੁਲਿਸ ਵਾਲਿਆਂ ਦੇ ਖਿਲਾਫ ਕਾਰਵਾਈ ਨਾ ਹੋਈ ਤਾਂ ਅਸੀਂ ਜਿਹੜਾ ਵਾ ਉਹਨਾਂ ਦੇ ਖਿਲਾਫ ਮਤਲਬ ਥਾਣਾ ਜਿਹੜਾ ਸਨੌਰ ਆ ਉਹਦਾ ਘਿਰਾਓ ਕਰਾਂਗੇ, ਤੇ SSP ਦਫ਼ਤਰ ਦਾ ਵੀ ਘਿਰਾਓ ਕਰਾਂਗੇ ਜੇ ਕਿਤੇ ਲੋੜ ਪਈ। ਪਰ ਕੁਝ ਜਿਹੜੇ ਮੀਡੀਆ ਅਦਾਰੇ ਨੇ ਉਹ ਇਹ ਰਿਪੋਰਟ ਕਰ ਰਹੇ ਨੇ ਕਿ ਜਿਹੜਾ ਇਹ ਮਸਲਾ ਸੀਗਾ, ਉਸ ਮਸਲੇ ਦੇ ਵਿੱਚ ਜਿਹੜਾ ਥਾਣੇਦਾਰ ਸੀਗਾ ਉਹਦੇ ਤੇ ਕੇਸ ਵੀ ਦਰਜ ਹੋ ਗਿਆ। ਹਾਲਾਂਕਿ ਇਸ ਚੀਜ਼ ਦੀ ਆਪਾਂ ਅਧਿਕਾਰਕ ਤੌਰ ਤੇ ਪੁਸ਼ਟੀ ਨਹੀਂ ਕਰ ਸਕਦੇ, ਪਰ ਇੱਕ ਮੀਡੀਆ ਅਦਾਰੇ ਨੇ ਇਸ ਗੱਲ ਦੀ ਰਿਪੋਰਟ ਜ਼ਰੂਰ ਕੀਤੀ ਹੈ, ਮੈਂ ਉਹਨੂੰ ਕੋਟ ਵੀ ਕਰ ਸਕਦਾ ਵਾਂ। ਉਹਨਾਂ ਨੇ ਕਿਹਾ ਕਿ ਮੁੰਡਿਆਂ ਨੂੰ ਕੁੱਟਣ ਵਾਲਾ ਜਿਹੜਾ ਥਾਣੇਦਾਰ ਸੀਗਾ ਇਹਦੇ ਵਿਰੁੱਧ ਕੇਸ ਜਿਹੜਾ ਵਾ ਦਰਜ ਹੋ ਗਿਆ ਔਰ ਬਕਾਇਦਾ ਇਹ ਜਿਹੜਾ ਕੇਸ ਆ ਉਹ ਵਿਭਾਗੀ ਜਾਂਚ ਸ਼ੁਰੂ ਹੋ ਗਈ ਹੈ। ਤੇ ਜਿਹੜੇ ਪੁਲਿਸ ਕਪਤਾਨ ਨੇ ਮਨਦੀਪ ਸਿੰਘ ਸਿੱਧੂ ਉਹ ਕਹਿੰਦੇ ਕਿ ASI ਹੈ ਜਿਹੜਾ ਸਨੌਰ ਥਾਣੇ ਦਾ, ਇਹਦੇ ਵਿਰੁੱਧ ਉਸੇ ਦੇ ਥਾਣੇ ਦੇ ਅੰਦਰ ਕੇਸ ਦਰਜ ਕੀਤਾ ਗਿਆ। ਤੇ ਪ੍ਰਨੀਤ ਕੌਰ ਵੀ ਦੱਸਦੇ ਕਿ ਖਹਿਰਾ ਔਰ ਚੀਮਾ ਤੋਂ ਬਾਅਦ ਉੱਥੇ ਪਹੁੰਚੇ ਆ, ਔਰ ਮੇਰੇ ਖਿਆਲ ਦੇ ਨਾਲ ਜੇ ਉਸੇ ਥਾਣੇ ਦੇ ਵਿੱਚ ਕੇਸ ਦਰਜ ਹੋਇਆ ਤਾਂ ਪਹਿਲੀ ਗੱਲ ਹੈ ਕਿ ਉਹ ਜਿਹੜੇ ਥਾਣੇ ਦਾ ਸਾਰਾ ਅਮਲਾ ਵਾ ਉਹਨਾਂ ਨੂੰ ਬਦਲ ਦੇਣਾ ਚਾਹੀਦਾ, ਕਿਉਂਕਿ ਪੁਲਿਸ ਤੇ ਇਹ ਐਲੀਗੇਸ਼ਨ ਆਮ ਹੀ ਲੱਗਦੇ ਆ ਕਿ ਇਹ ਜਿਹੜੇ ਲੋਕ ਆ ਪੁਲਿਸ ਵਾਲੇ ਇੱਕ ਦੂਜੇ ਦੀ ਪਿੱਠ ਖੁਰਕਦੇ ਆ, ਮਤਲਬ ਕਿ ਕੰਡ ਖੁਰਕਦੇ ਆ, ਇੱਕ ਨੂੰ ਦੂਜਾ ਦੋਸ਼ਾਂ ਤੋਂ ਬਚਾ ਜਾਂਦਾ, ਦੂਜੇ ਨੂੰ ਤੀਜਾ। ਤੇ ਮਸਲਾ ਕੀ ਹੈ, ਮਸਲਾ ਬਿਲਕੁਲ ਇੱਕ ਮਾਮੂਲੀ ਜੀ ਗੱਲ ਹੈ ਕਿ ਐਤਵਾਰ ਦੀ ਰਾਤ ਸੀ ਜਦੋਂ ਇਹ 3 ਮੋਟਰਸਾਈਕਲ ਲੈ ਕੇ ਮੁੰਡੇ ਜਿਹੜੇ 7 ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜਾ ਰਹੇ ਸੀਗੇ, ਤੇ ਇਹਨਾਂ ਨੂੰ ਥਾਣਾ ਸਨੌਰ ਦੇ ਵਿੱਚ ਲਿਜਾਇਆ ਗਿਆ ਤੇ ASI ਨਰਿੰਦਰ ਸਿੰਘ ਇਹਦੀ ਅਗਵਾਈ ਹੇਠਲੀ ਪੁਲਿਸ ਟੀਮ ਨੇ ਕੁੱਟਮਾਰ ਕੀਤੀ ਸੀ। ਤੇ ਪੀੜਤ ਇਹ ਗੱਲ ਕਹਿੰਦੇ ਕਿ 30 ਸਵਾਰੀ ਹੋਈ ਸੀਗੀ ਸਾਡੇ ਨਾਲ, ਤੇ ਇਸ ਕਰਕੇ ਸਾਨੂੰ ਰੋਕਿਆ ਗਿਆ ਸੀਗਾ, ਤੇ ਸ਼ਰਾਬ ਦੇ ਨਸ਼ੇ ਦੇ ਵਿੱਚ ਪੁਲਿਸ ਵਾਲਿਆਂ ਨੇ ਜਦੋਂ ਉਹਨਾਂ ਦੇ ਨਾਲ ਗਾਲੀ ਗਲੋਚ ਕੀਤਾ ਤਾਂ ਪੁਲਿਸ ਦੀ ਉਹਨਾਂ ਨੇ ਵੀਡੀਓ ਬਣਾਈ ਤੇ ਮਸਲਾ ਫਿਰ ਇੱਥੋਂ ਵੱਧ ਗਿਆ। ਤੇ ਸਬਕ ਸਿਖਾਉਣ ਲਈ ਪੁਲਿਸ ਕਹਿੰਦੀ ਵੀ ਆਇਓ ਤੁਹਾਨੂੰ ਥਾਣੇ ਲੈ ਕੇ ਚੱਲਦੇ ਆ, ਤੇ ਉੱਥੇ ਥਾਣੇ ਦੇ ਵਿੱਚ ਰਾਤ ਭਰ ਬੰਦ ਰੱਖਿਆ ਗਿਆ, 3rd ਡਿਗਰੀ ਟਾਰਚਰ ਵੀ ਕੀਤਾ ਗਿਆ। ਦੇਖੋ ਤੁਸੀਂ ਕਿੱਡੀ ਘਟੀਆ ਗੱਲ ਆ ਪੁਲਿਸ ਦੀ ਕਿ ਇੱਕ ਬੰਦੇ ਨਾਲ ਵਧੀਕੀ ਹੋਈ ਪੁਲਿਸ ਨੇ ਗਾਲੀ ਗਲੋਚ ਕੀਤਾ, ਬੰਦੇ ਨੇ ਵੀਡੀਓ ਬਣਾਈ, ਔਰ ਪੁਲਿਸ ਕਹਿੰਦੀ ਕਿ ਤੁਸੀਂ ਵੀਡੀਓ ਕਿਉਂ ਬਣਾਈ, ਇਸ ਕਰਕੇ ਉਹ ਬੰਦੇ ਤੇ 3rd ਡਿਗਰੀ ਟਾਰਚਰ ਕੀਤਾ ਗਿਆ। ਕਿ ਇਹ ਸੁਰੱਖਿਆ ਦੇਣ ਵਾਲੇ ਜਿਹੜੇ ਲੋਕ ਆ ਉਹ ਇਸ ਤਰ੍ਹਾਂ ਗੁੰਡਾਗਰਦੀ ਕਰਕੇ ਲੋਕਾਂ ਨੂੰ ਡੱਕਣਗੇ, ਜੇਲ੍ਹ ਨਹੀਂ ਡੱਕਣਗੇ, ਜ਼ਬਰਦਸਤੀ ਡੱਕਣਗੇ। ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਆ, ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ ਵਾਂ ਕਿ ਬੇਸ਼ੱਕ 2 ਧੜੇ ਨੇ ਪਰ ਕਈ ਮੁੱਦੇ ਸੰਜੀਦਗੀ ਮੰਗਦੇ ਆ। ਸੋ ਕੱਲਾ ਨੌਜਵਾਨਾਂ ਦਾ ਮੁੱਦਾ ਨਹੀਂਗਾ, ਪੰਜਾਬ ਦੇ ਹੋਰ ਮੁੱਦੇ ਵੀ ਆ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵੀ ਆ, ਇੱਕ ਰੋਡ ਮੈਪ ਬਣਾ ਕੇ ਬਕਾਇਦਾ ਪੰਜਾਬ ਦੇ ਮਸਲਿਆਂ ਤੇ ਡਿਬੇਟ ਹੋਣੀ ਚਾਹੀਦੀ ਆ, ਔਰ ਆਮ ਆਦਮੀ ਪਾਰਟੀ ਨੂੰ ਇੱਕ ਅਸਲ ਵਿਰੋਧੀ ਧਿਰ ਦੀ ਭੂਮਿਕਾ ਅਦਾ ਕਰਨੀ ਚਾਹੀਦੀ, ਕਿਉਂਕਿ ਲੋਕਾਂ ਨੇ ਇਹਨਾਂ ਨੂੰ ਡਿਊਟੀ ਦਿੱਤੀ ਆ ਕੁਰਸੀਆਂ ਬਚਾਉਣ ਜਾਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੀ ਬਜਾਏ ਪੰਜਾਬ ਦੇ ਮਸਲਿਆਂ 'ਤੇ ਧਿਆਨ ਦਿੱਤਾ ਜਾਵੇ, ਕਿਉਂਕਿ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ। ਜੀ ਅਗਲੀ ਜਿਹੜੀ ਗੱਲ ਕਰਦੇ ਆ ਭਗਵੰਤ ਮਾਨ ਨਾਲ, ਕਹਿੰਦੇ ਟਿਕਟ ਦੀ ਸੌਦੇਬਾਜ਼ੀ ਵਾਲੀ ਆਡੀਓ ਨੇ ਮਚਾਇਆ ਭੜਥੂ। ਦੇਖੋ ਇਹ ਜਿਹੜੀ ਖਬਰ ਆ ਨਾ ਜਦੋਂ ਦੀ ਆਈ ਆ ਨਾ ਉਦੋਂ ਦੀ ਇਹਨੇ ਮਤਲਬ ਐ ਜਮਾਂ ਸੋਸ਼ਲ ਮੀਡੀਆ ਤੇ ਨੇਰੀ ਲਿਆ। ਭਗਵੰਤ ਮਾਨ ਪ੍ਰੈਸ ਕਾਨਫਰੰਸ ਕਰਕੇ ਗਏ, ਖਹਿਰੇ ਨੂੰ ਕੰਵਰ ਸੰਧੂ ਨੂੰ ਖੁੱਡੇ ਲੈਣ ਲਾਉਣ ਦੀ ਕੋਈ ਕਸਰ ਨਹੀਂ, ਬੜੇ ਕਿੱਸੇ ਸੁਣਾਏ, ਬੜੀਆਂ ਉਦਾਹਰਨਾਂ ਦਿੱਤੀਆਂ, ਬੜੀਆਂ ਮਿਸਾਲਾਂ ਦਿੱਤੀਆਂ। ਪਰ ਹੁਣ ਭਗਵੰਤ ਮਾਨ ਵੀ ਘਿਰਦੇ ਨਜ਼ਰ ਆ ਰਹੇ ਆ। ਮਸਲਾ ਕੀ ਹੈ, ਮਸਲਾ ਸਨਕਦੀਪ ਸਿੰਘ ਹੈ, ਇੱਕ ਮੁੰਡਾ ਫਰੀਦਕੋਟ ਤੋਂ ਸਾਬਕਾ ਜ਼ਿਲ੍ਹਾ ਪ੍ਰਧਾਨ ਹੈ, ਤੇ ਇਹਨੇ ਇੱਕ ਆਡੀਓ ਕਲਿੱਪ ਜਾਰੀ ਕੀਤੀ ਹੈ। ਇਹ ਮੁੰਡਾ ਦਾਅਵਾ ਕਰਦਾ ਵਾ ਵੀ ਜਿਹੜਾ ਪਾਰਟੀ ਦਾ ਸੂਬਾ ਪ੍ਰਧਾਨ ਆ ਭਗਵੰਤ ਮਾਨ, ਉਹਦੇ ਕਹਿਣ ਤੇ ਵਲੰਟੀਅਰਾਂ ਵੱਲੋਂ ਦਾਖਾ ਤੇ ਬਾਘਾ ਪੁਰਾਣਾ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਗਿਆ। ਹੁਣ ਦਾਖਾ ਤੋਂ ਗੱਲ ਇਹ ਆ ਰਹੀ ਹੈ ਕਿ ਹਰਵਿੰਦਰ ਸਿੰਘ ਫੂਲਕਾ ਤੇ ਬਾਘਾ ਪੁਰਾਣਾ ਤੋਂ ਗੁਰਵਿੰਦਰ ਸਿੰਘ ਕੰਗ ਆਪਸੀ ਇਹਨਾਂ ਦੀ ਜਿਹੜੀ ਮੋਹ ਮੁਹੱਬਤ ਹੈ ਉਹ ਜਗਜ਼ਾਰ ਹੈ, ਕੰਗ ਤੇ ਫੂਲਕਾ ਸਾਹਿਬ ਦੀ। ਔਰ ਆਡੀਓ ਕਲਿੱਪ ਦੇ ਵਿੱਚ ਜਿਹੜਾ ਮੁੰਡੇ ਨੇ ਜਾਰੀ ਕੀਤੀ ਆ ਸਨਕਦੀਪ ਸਿੰਘ ਨੇ, ਉਹ ਇਹ ਗੱਲ ਕਹਿੰਦਾ ਹੈ ਕਿ ਇਸ ਕੰਮ ਦੇ ਲਈ ਦਾਖਾ ਹਲਕੇ ਤੋਂ ਤਤਕਾਲੀ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦਾ ਸਾਥ ਮਿਲਣ ਦੀ ਵੀ ਹਾਮੀ ਭਰੀ ਸੀ। ਸੋ
ਭਗਵੰਤ ਮਾਨ ਤੇ ਐਲੀਗੇਸ਼ਨ ਰਾਜ ਦੀ ਲੱਗਦੇ ਆ। ਦੁਬਾਰਾ ਸੁਣਾਉਣਾ ਚਾਹਣਾ ਮੈਂ ਤੁਹਾਨੂੰ ਕਿ ਮਤਲਬ ਵਲੰਟੀਅਰਾਂ ਨੂੰ ਦਾਖਾ ਤੇ ਬਾਘਾ ਪੁਰਾਣਾ ਜਿਹੜੇ ਉਮੀਦਵਾਰ ਸੀਗੇ ਉਹਨਾਂ ਦਾ ਵਿਰੋਧ ਕਰਨ ਦੀ ਗੱਲ ਕਹੀ ਸੀ ਤੇ ਇਹ ਵੀ ਦਾਅਵੇ ਕੀਤੇ ਜਾ ਰਿਹਾ ਕਿ ਇਆਲੀ ਜਿਹੜਾ ਕਿ ਇੱਕ ਅਕਾਲੀਆਂ ਦਾ ਲੀਡਰ ਹੈ ਔਰ ਲੋਕ ਸਭਾ ਚੋਣ ਲੜ ਚੁੱਕਿਆ ਉਹ ਲੁਧਿਆਣਾ ਤੋਂ, ਉਹਦਾ ਸਾਥ ਮਿਲੂਗਾ। ਔਰ ਆਡੀਓ ਦੇ ਵਿੱਚ ਇਹ ਵੀ ਦੱਸਿਆ ਵਲੰਟੀਅਰ ਨੂੰ ਇਹ ਵੀ ਕਿਹਾ ਭਗਵੰਤ ਮਾਨ ਨੇ ਕਿ ਨੈਸ਼ਨਲ ਕਨਵੀਨਰ ਜਿਹੜੇ ਆ ਦਾਖਾ ਦੇ ਉਮੀਦਵਾਰ ਨੂੰ ਬਲੈਕਮੇਲਰ ਸਮਝਦੇ ਆ ਤੇ ਉਸਨੇ ਆਮ ਆਦਮੀ ਪਾਰਟੀ ਦੇ ਸਿੱਖ ਵਿਰੋਧੀ ਹੋਣ ਦਾ ਪ੍ਰਚਾਰ ਕਰਨ ਦੀ ਧਮਕੀ ਦੇ ਕੇ ਟਿਕਟ ਲਈ ਹੈ। ਦਾਖੇ ਤੋਂ ਕੌਣ ਵਿਧਾਇਕ ਹੈ? ਹਰਵਿੰਦਰ ਸਿੰਘ ਫੂਲਕਾ। ਸੋ ਹੁਣ ਮੈਂ ਬਕਾਇਦਾ ਸੋਸ਼ਲ ਮੀਡੀਆ ਤੇ ਲਿਖਿਆ ਸੀ ਪਹਿਲੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਟਾਕੇ ਬੜੇ ਪੈਣੇ ਆ, ਕਿਉਂਕਿ ਉਦੋਂ ਦੌਰ ਹੀ ਇਹੋ ਜਿਹਾ ਸੀਗਾ। ਇੱਕ ਤੁਹਾਨੂੰ ਮੈਂ ਹੋਰ ਇੱਕ ਆਡੀਓ ਦਾ ਹਵਾਲਾ ਦੇਣਾ ਚਾਹੁੰਦਾ ਵਾਂ। ਇੱਕ ਇਲੈਕਸ਼ਨ ਦੇ ਦੌਰ ਦੇ ਵੇਲੇ ਪਹਿਲਾਂ ਹੀ ਇੱਕ ਆਡੀਓ ਜਾਰੀ ਹੋਈ ਸੀ ਭਗਵੰਤ ਮਾਨ ਤੇ ਡਾਕਟਰ ਧਰਮਵੀਰ ਗਾਂਧੀ ਦੀ। ਉਹਦੇ ਵਿੱਚ ਭਗਵੰਤ ਮਾਨ ਇਹ ਕਹਿੰਦੇ ਸੁਣਾਈ ਦੇ ਰਹੇ ਸੀਗੇ ਕਿ ਪੰਜਾਬ ਦੇ ਜਿਹੜੇ ਮਸਲੇ ਨੇ, ਪੰਜਾਬ ਨੂੰ ਚਿਹਰਿਆਂ ਦੀ ਲੋੜ ਆ, ਪੰਜਾਬ ਜਿਹੜਾ ਵਾ ਅਸੀਂ ਪੰਜਾਬ ਨੂੰ ਕਿਵੇਂ ਅੱਗੇ ਲੈ ਕੇ ਜਾਵਾਂਗੇ, ਸਾਨੂੰ ਜ਼ਿਆਦਾ ਅਧਿਕਾਰ ਚਾਹੀਦੇ ਆ। ਹੁਣ ਤੁਸੀਂ ਦੇਖੋ ਕਿ ਡਾਕਟਰ ਗਾਂਧੀ ਤੇ ਤਾਂ ਕਾਰਵਾਈ ਹੋ ਗਈ, ਭਗਵੰਤ ਮਾਨ ਤੇ ਕਿਉਂ ਨਹੀਂ ਹੋਈ? ਪਹਿਲਾਂ ਛੋਟੇਪੁਰ ਜਦੋਂ ਲੀਡ ਕਰ ਰਿਹਾ ਸੀ, ਛੋਟੇਪੁਰ ਬਾਹਰ ਨਿਕਲ ਗਿਆ, ਉਦੋਂ ਭਗਵੰਤ ਮਾਨ ਨੂੰ ਲੋਕਾਂ ਨੇ ਤਾਂ ਜ਼ਰੂਰ ਕਿਹਾ ਪਰ ਪਾਰਟੀ ਨੇ ਕੁਛ ਨਹੀਂ ਕਿਹਾ। ਫਿਰ ਜਦੋਂ ਜੱਸੀ ਜਸਰਾਜ ਦੀ ਗੁੱਡੀ ਚੜੀ, ਜੱਸੀ ਜਸਰਾਜ ਬਾਹਰ ਨਿਕਲ ਗਿਆ, ਭਗਵੰਤ ਮਾਨ ਪਾਰਟੀ ਦੇ ਅੰਦਰ ਰਹਿ ਗਏ। ਫਿਰ ਜਿਹੜਾ ਡਾਕਟਰ ਦਲਜੀਤ ਸਿੰਘ ਹੈ ਜਿਹੜੇ ਕਿ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਉਹ ਬੰਦਾ ਫਾਊਂਡਰ ਮੈਂਬਰਾਂ ਚੋਂ ਇੱਕ ਸੀਗਾ, ਉਹਨੂੰ ਬਾਹਰ ਕੱਢਿਆ ਗਿਆ। ਫਿਰ ਪ੍ਰੋਫੈਸਰ ਮਨਜੀਤ ਸਿੰਘ ਹੈ ਚੰਡੀਗੜ੍ਹ ਤੋਂ, ਉਹ ਵੀ ਫਾਊਂਡਰ ਮੈਂਬਰਾਂ ਚ ਸੀਗੇ। ਜਦੋਂ ਉਹਨਾਂ ਨੇ ਕੁਛ ਗੱਲਾਂ ਤੇ ਟੀਕਾ ਟਿੱਪਣੀ ਕੀਤੀ, ਚੱਲ ਬਾਹਰ। ਸੋ ਕਮਾਲ ਦੀ ਗੱਲ ਹੈ ਕਿ ਭਗਵੰਤ ਮਾਨ ਸਾਹਿਬ ਕਿਵੇਂ ਅੰਦਰ ਰਹਿ ਗਏ। ਇਹ ਚੀਜ਼ ਜ਼ਰੂਰ ਜਾਂਚ ਮੰਗਦੀ ਆ। ਔਰ ਮੇਰੇ ਖਿਆਲ ਦੇ ਨਾਲ ਜਿੰਨੀਆਂ ਵੀ ਆ ਜਿਹੜੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਇਹ ਹਾਲੇ ਕੁਛ ਵੀ ਨਹੀਂ ਗੀਆਂ। ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋ ਕਿ ਹੋਰ ਵੀ ਖਿਲਾਰੇ ਪੈਣ ਦੀ ਸੰਭਾਵਨਾ ਵਾ। ਮੈਂ ਇਹ ਨਹੀਂ ਕਹਿ ਸਕਦਾ ਕਿ ਖਿਲਾਰੇ ਪੈਣਗੇ, ਸੰਭਾਵਨਾ ਪੂਰੀ ਹੈ। ਕੱਲ ਮਾਨ ਨੇ ਖਹਿਰੇ ਤੇ ਕਮਰ ਸੰਧੂ ਤੇ ਐਲੀਗੇਸ਼ਨ ਲਾਈ, ਅੱਜ ਮਾਨ ਤੇ ਹੀ ਐਲੀਗੇਸ਼ਨ ਲੱਗ ਰਹੇ ਆ। ਪਰ ਮੇਰਾ ਖਿਆਲ ਹੈ ਕਿ ਮਾਨ ਸਾਹਿਬ ਜੇ ਪਾਕ ਸਾਫ ਹੈ ਤਾਂ ਆ ਕੇ ਇਹਨਾਂ ਦੋਸ਼ਾਂ ਦਾ ਖੰਡਨ ਕਰਨ। ਦੂਜੇ ਪਾਸੇ ਜਿਹੜੀ ਪਾਰਟੀ ਹੈ ਜਿਹੜੀ ਕਹਿੰਦੇ ਕਿ ਸਾਡੇ 'ਚ ਲੋਕਤੰਤਰ ਬੜਾ ਵਾ, ਸਾਡੇ 'ਚ ਡੈਮੋਕ੍ਰੇਸੀ ਬੜੀ ਆ, ਇਸ ਦਾ ਫੈਸਲੇ ਵਲੰਟੀਅਰਾਂ ਨੂੰ ਪੁੱਛ ਕੇ ਲੈਂਦੇ ਆ, ਤੇ ਉਹ ਪਾਰਟੀ ਵੀ ਇਹਨਾਂ ਆਡੀਓ ਕਲਿੱਪਾਂ ਦੀ ਜਾਂਚ ਕਰਵਾਵੇ। ਔਰ ਇੱਕ ਆਡੀਓ ਕਲਿੱਪ ਪਹਿਲਾਂ ਹੀ ਵਾਇਰਲ ਹੋਈ ਸੀ ਜਿਹਦੇ 'ਚ ਇਹ ਦੋਸ਼ ਲੱਗੇ ਸੀ ਇੱਕ ਨੌਜਵਾਨ ਮੁੰਡੇ ਤੇ ਕਿ ਖਹਿਰੇ ਦਾ ਕੱਦ ਛੋਟਾ ਕਰਨਾ ਵਾ, ਖਹਿਰੇ ਨੂੰ ਘਟਾਉਣਾ। ਸੋ ਇਹ ਪਤਾ ਨਹੀਂ ਜਿਹੜੀ ਪਾਰਟੀ ਇੱਕ ਸੰਘਰਸ਼ ਲੈ ਕੇ ਤੁਰੀ ਸੀ ਉਹ ਆਪਸ ਦੇ ਵਿੱਚ ਸੰਘਰਸ਼ ਕਰੇਗੀ। ਸੋ ਮੁੱਖ ਦੀ ਗੱਲ ਇਹ ਹੈ ਕਿ ਸ਼ਾਇਦ ਇਸੇ ਕਰਕੇ ਤਿਕੜਾਂ ਬਾਜ਼ੀਆਂ ਇੱਕ ਦੂਜੇ ਨੂੰ ਸਿੱਟਣ ਕਰਕੇ ਪਾਰਟੀ ਜਿਹੜੀ 20 ਸੀਟਾਂ ਦੇ ਸਿਮਟ ਗਈ। ਸੋ ਦੇਖਦੇ ਹਾਂ ਕਿ ਹੁਣ ਜਿਹੜੀ ਪਾਰਟੀ ਕਹਿੰਦੀ ਸੀਗੀ ਲੋਕਾਂ ਤੋਂ ਪੁੱਛ ਕੇ ਫੈਸਲੇ ਕਰਾਂਗੇ, ਲੋਕਾਂ ਦੀ ਕਚਹਿਰੀ 'ਚ ਫੈਸਲੇ ਕਰਾਂਗੇ, ਕੀ ਅਜਿਹੀਆਂ ਆਡੀਓ ਕਲਿੱਪਾਂ ਦੀ ਜਾਂਚ ਹੁੰਦੀ ਹੈ ਜਾਂ ਫਿਰ ਜਿਨ੍ਹਾਂ ਦੀ ਜਿਹੜੇ ਭਗਵੰਤ ਮਾਨ ਤੋਂ ਪਾਸੇ ਦੂਜੇ ਪਾਸੇ ਬੋਲ ਰਹੇ ਨੇ ਉਹਨਾਂ ਦੇ ਖਿਲਾਫ ਇੱਕ ਪਾਰਟੀ ਕਾਰਵਾਈ ਕਰਦੀ ਹੈ ਕਿ ਐਕਚੁਅਲੀ ਭਗਵੰਤ ਮਾਨ ਨੂੰ ਵੀ ਮਾੜਾ ਜਿਹਾ ਸੇਕ ਝੱਲਣਾ ਪਊਗਾ। ਜੀ ਜੀ ਅਗਲੀ ਜਿਹੜੀ ਗੱਲ ਕਰਦੇ ਆ, ਕਹਿੰਦੇ ਪਾਕਿਸਤਾਨ ਫੌਜੀਆਂ ਨੇ ਘੁਸਪੈਠੀਆਂ ਨਾਲ ਲਾਹਾ ਲੈਂਦੇ 4 ਜਵਾਨ ਉਹਨਾਂ ਦੇ ਸ਼ਹੀਦ। ਦੇਖੋ ਜੀ, ਪਾਕਿਸਤਾਨ ਦੀ ਤਰਫੋਂ ਘੁਸਪੈਠ ਹੋ ਰਹੀ ਆ ਔਰ ਇਸ ਕਰਕੇ ਜਿਹੜਾ ਗੁਰੇਜ਼ ਸੈਕਟਰ ਹੈ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਮੇਰੇ ਖਿਆਲ ਹੈ ਕੁਝ ਮੀਡੀਆ ਰਿਪੋਰਟਰ ਨੇ ਇਸ ਗੱਲ ਦੀ ਦਾਅਵੇਦਾਰੀ ਕੀਤੀ ਹੈ ਕਿ ਹਾਲੇ ਵੀ ਜਿਹੜਾ ਐਨਕਾਊਂਟਰ ਹੈ ਉਹ ਉੱਥੇ ਚੱਲ ਰਿਹਾ ਵਾ। ਮਸਲਾ ਕੀ ਹੈ? ਮਸਲਾ ਇਹ ਹੈ ਕਿ ਜਿਹੜੀ ਪਾਕਿਸਤਾਨ ਦੀ ਆਰਮੀ ਹੈ ਉਹਦੇ ਤੇ ਦੋਸ਼ ਲੱਗ ਰਹੇ ਹੈ ਕਿ ਉਹਨਾਂ ਨੇ 8 ਅੱਤਵਾਦੀਆਂ ਨੂੰ ਜਿਹੜਾ ਵਾ ਕਵਰ ਦੇ ਕੇ ਭਾਰਤੀ ਜਿਹੜੀ ਸੀਮਾ ਵਾ ਕੰਟਰੋਲ ਰੇਖਾ ਉਹਦੇ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ। ਔਰ ਦੂਜੇ ਪਾਸੇ ਜਿਹੜੇ ਉਹਨਾਂ ਘੁਸਪੈਠੀਆਂ ਦੇ ਵਿੱਚੋਂ ਜਿਹੜੇ 4 ਸੀਗੇ ਉਹ ਮਾਰੇ ਗਏ ਆ, 3 ਮਾਰੇ ਗਏ ਆ, 2 ਦੀ ਭਾਲ ਕੀਤੀ ਜਾ ਰਹੀ ਹੈ ਔਰ 3 ਜਿਹੜੇ ਆ ਉਹ ਫਰਾਰ ਆ। ਸਵਾਲ ਇਹ ਉੱਠਦਾ ਵਾ ਕਿ ਜਿਹੜੇ ਪਾਕਿਸਤਾਨੀ ਆਰਮੀ ਤੇ ਇਹ ਐਲੀਗੇਸ਼ਨ ਲੱਗ ਰਿਹਾ ਕਿ ਉਹਨਾਂ ਨੇ ਕਵਰ ਦਿੱਤਾ ਵਾ। ਦੂਜੇ ਪਾਸੇ ਇਸੇ ਕਾਰਵਾਈ ਦੇ ਵਿੱਚ ਜਿਹੜੇ 4 ਜਵਾਨ ਸ਼ਹੀਦ ਹੋਏ ਆ ਉਹਨਾਂ ਦੇ ਵਿੱਚ ਇੱਕ ਪੰਜਾਬ ਦਾ ਵੀ ਹੈ, ਪੰਜਾਬ ਦਾ ਨਹੀਂ ਅੰਬਾਲੇ ਦਾ ਇੱਕ ਮੁੰਡਾ ਵਾ, ਨੌਜਵਾਨ ਹੈ ਔਰ ਉਹ ਸ਼ਹੀਦ ਹੋ ਗਿਆ। ਉਹਦੇ ਨਾਲ ਜਿਹੜੇ 3 ਹੋਰ ਜਣੇ ਸ਼ਹੀਦ ਹੋਏ ਨੇ ਔਰ ਜਿਹੜੇ 2 ਲਾਪਤਾ ਨੇ ਅੱਤਵਾਦੀ ਦਹਿਸ਼ਤਗਰਦ ਤੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਚੋਣਾਂ ਤੋਂ ਪਹਿਲਾਂ ਮੋਦੀ ਸਾਹਿਬ ਕਹਿੰਦੇ ਸੀ ਕਿ 56 ਇੰਚ ਦਾ ਸੀਨਾ ਵਾ ਔਰ ਅਸੀਂ ਜਿਹੜਾ ਸਾਡੇ ਇੱਕ ਸਿਰ ਵੱਢੂਗਾ ਅਸੀਂ ਉਹਨਾਂ ਦੇ 10 ਵੱਢ ਕੇ ਲਿਆਵਾਂਗੇ, ਇਹ ਦਾਅਵੇ ਕੀਤੇ ਗਏ ਸੀ। ਪਰ ਦੁੱਖ ਦੀ ਗੱਲ ਹੈ ਕਿ 700 ਤੋਂ ਵੱਧ, ਇਹ ਤਾਂ ਆંકੜੇ ਪੁਰਾਣੇ ਆ, ਉਸ ਤੋਂ 800 ਤੋਂ ਵੱਧ ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ ਕੰਟਰੋਲ ਰੇਖਾ ਤੇ ਔਰ ਉਹਨਾਂ ਦੇ ਵਿੱਚ ਸੈਂਕੜੇ, ਮੇਰਾ ਖਿਆਲ ਹੈ ਕਿ 400 ਦੇ ਕਰੀਬ ਜਿਹੜਾ ਜਵਾਨ ਆ ਉਹ ਸ਼ਹੀਦ ਹੋਇਆ। ਪਰ ਮੋਦੀ ਸਾਹਿਬ ਇੱਕ ਸਿੰਗਲ ਟਵੀਟ ਵੀ ਨਹੀਂ ਕਰ ਸਕਿਆ ਅਜੇ ਤੱਕ। ਸੋ ਇਸ ਕਰਕੇ
ਮੇਰਾ ਖਿਆਲ ਹੈ ਕਿ ਵਿਦੇਸ਼ੀ ਦੌਰਿਆਂ ਤੋਂ ਮੋਦੀ ਸਾਹਿਬ ਜਿਹੜੇ ਆ ਉਹ ਥੋੜਾ ਜਿਹਾ ਆਰਾਮ ਕਰ ਲੈਣ, ਨਾਲੇ ਤਾਂ ਦੇਸ਼ ਦੇ ਵਿੱਚ ਜਿਹੜੀ ਔਰਤਾਂ ਦੀ ਹਾਲਤ ਹੈ ਥੋੜਾ ਜਿਹਾ ਉਹਦੇ ਤੇ ਵੀ ਧਿਆਨ ਦੇਣ। ਦੂਜਾ, ਜਿਹੜੇ ਸਰਹੱਦ ਤੇ ਲਗਾਤਾਰ ਹਾਲਾਤ ਅਸਰ ਹੋ ਰਹੇ ਆ, ਕਦੇ ਤੁਸੀਂ ਇਹ ਸੁਣਿਆ ਵਾ ਸਰਕਾਰ ਦੇ ਕਿਸੇ ਵੀ ਮੰਤਰੀ ਦਾ ਬਿਆਨ ਕਿ ਸਰਹੱਦ ਤੇ ਜੋ ਹਾਲਾਤ ਬਣ ਚੁੱਕਿਆ ਸੀ ਉਹਨਾਂ ਦੇ ਪ੍ਰਤੀ ਆ ਜਿਹੜੇ ਕਦਮ ਚੁੱਕਾਂਗੇ? ਇਹ ਸਿਰਫ ਇਹਨਾਂ ਦੇ ਲਈ ਉਹ ਜਿਹੜੀਆਂ ਚੀਜ਼ਾਂ ਨੇ ਸਿਰਫ ਗੋਲੀਆਂ ਦੇ ਖੜਕੇ ਆ, ਲੋਕਾਂ ਦੇ ਬਹੁਤ ਉੱਥੇ ਸ਼ਹੀਦ ਹੋ ਰਹੇ ਆ। ਔਰ ਜਿਹੜਾ ਮੁੰਡਾ ਮੈਂ ਵਿਕਰਮਜੀਤ ਸਿੰਘ ਕਿਹਾ ਸੀਗਾ, ਉਹ ਸੇਪਲਾ ਦਾ ਰਹਿਣ ਵਾਲਾ, ਹਰਿਆਣਾ ਦਾ। ਮੋਦੀ ਸਾਹਿਬ ਨੂੰ ਚਾਹੀਦਾ ਹੈ ਕਿ ਇੱਕ ਸਰਕਾਰ ਜਿਹੜੀ ਹੈ ਇੱਕ ਅੰਕੜਾ ਜਾਰੀ ਕਰੇ ਕਿ ਕਿੰਨੇ ਲੋਕਾਂ ਦੀ ਜਾਨ ਗਈ ਹੈ, ਕਿੰਨੇ ਲੋਕ ਸ਼ਹੀਦ ਹੋਏ ਆ। ਦੂਜੀ ਗੱਲ ਇਹ ਹੈ ਕਿ ਬਹੁਤ ਹੋ ਗਿਆ, ਹੁਣ ਲੋਕਾਂ ਨੇ ਜਿਹੜੇ ਆ ਲਿਫਾਫੇ ਤੁਹਾਡੇ ਬਹੁਤ ਸੁਣ ਲਏ, ਕੰਮ ਦੀ ਗੱਲ ਤੇ ਆਓ। ਐਵੇਂ ਲੋਕਾਂ ਨੂੰ ਜਦੋਂ ਉੱਥੇ ਗੋਲੀਬਾਰੀ ਹੁੰਦੀ ਹੈ ਨਾ ਰਾਜ ਦੀ, ਤੇ ਮਾਮੂਲੀ ਜੀ ਗੱਲ ਹੈ ਕਿ ਸਾਡਾ ਮੀਡੀਆ ਵੀ ਜਿਹੜਾ ਵਾ ਸਿਰਫ ਉੱਥੇ ਫੋਕਸ ਕਰ ਲੈਂਦਾ ਹੈ। ਸੋ ਮੇਰੇ ਖਿਆਲ ਦੇ ਨਾਲ ਸਰਕਾਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਐਲੀਗੇਸ਼ਨ ਲੱਗਣਗੇ ਕਿ ਸਰਕਾਰ ਜਿਹੜੀ ਆ ਜਾਣ ਬੁੱਝ ਕੇ ਸਰਹੱਦ ਜਿਹੜੀ ਲਗਾਤਾਰ ਅਸਰ ਹੁੰਦੀ ਜਾ ਰਹੀ ਹੈ ਉੱਥੇ ਧਿਆਨ ਨਹੀਂ ਦੇ ਰਹੀ, ਕਿਉਂਕਿ ਸਰਕਾਰ ਜੇ ਉੱਥੇ ਧਿਆਨ ਦੇਊਗੀ ਤਾਂ ਉਸ ਮਸਲੇ ਦਾ ਹੱਲ ਹੋਊਗਾ। ਜੇ ਉਸ ਮਸਲੇ ਦਾ ਹੱਲ ਹੋ ਗਿਆ ਤੇ ਸਰਕਾਰ ਨੂੰ ਜਿਹੜੇ 2 ਕਰੋੜ ਨੌਕਰੀਆਂ ਵਰਗੇ ਵਾਅਦੇ ਕੀਤੇ ਇਹਨਾਂ ਤੇ ਜਵਾਬ ਦੇਣਾ ਪਊਗਾ। ਜੀ ਜੀ। ਤੇ ਜਾਂਦੇ ਜਾਂਦੇ ਪ੍ਰਵੀਨ ਜੀ ਗੱਲ ਕਰਦੇ, ਕਹਿੰਦੇ ਐਨਡੀਏ ਨੂੰ ਦਬਕੇ ਮਾਰ ਕੇ ਦੂਜੇ ਹੀ ਦਿਨ ਢਿੱਲਾ ਪਿਆ ਅਕਾਲੀ ਦਲ। ਅਕਾਲੀ ਦਲ ਦਾ ਰਿਸ਼ਤਾ ਐਨਡੀਏ ਦੇ ਨਾਲ ਪਤੀ ਪਤਨੀ ਵਾਲਾ ਜੀ। ਔਰ ਕਈ ਵਾਰੀ ਪਤਨੀ ਰੁੱਸ ਜਾਂਦੀ ਹੈ ਫਿਰ ਪਤੀ ਬਣਾ ਲੈਂਦਾ, ਕਈ ਵਾਰੀ ਪਤੀ ਰੁੱਸ ਜਾਂਦਾ ਫਿਰ ਪਤਨੀ ਬਣਾ ਲੈਂਦੀ। ਸੋ ਐਨਡੀਏ ਦੇ ਵਿੱਚ ਤਾਂ ਸ਼ਿਵ ਸੈਨਾ ਵੀ ਹੈ, ਬੜੇ ਦਬਕੇ ਮਾਰਦੇ, ਉਹ ਸਿੱਧੇ ਚੱਲਦੇ। ਜਦੋਂ ਉਹਨਾਂ ਦਾ ਦਾਅ ਲੱਗਦਾ ਨਾ ਕਿਤੇ, ਕਿ ਤੁਸੀਂ ਉਹਨਾਂ ਦੀਆਂ ਸਟੇਟਮੈਂਟਾਂ ਸੁਣੀਆਂ ਹੀ ਹੋਣੀਆਂ, ਜਿਹੜੇ ਉਹਨਾਂ ਦੇ ਸਪੋਕਸ ਪਰਸਨ ਨੇ ਜਾਂ ਠਾਕਰੇ ਫੈਮਿਲੀ ਹੈ, ਉਹ ਫਿਰ ਸਿੱਧੇ ਚੱਲਦੇ ਆ। TMC ਨੇ ਵੀ ਅੱਖਾਂ ਦਿਖਾਈਆਂ ਸੀ ਪਿੱਛੇ ਜੇ, ਫਿਰ ਨਿਤਿਸ਼ ਕੁਮਾਰ ਨੇ ਵੀ ਅੱਖਾਂ ਦਿਖਾਈਆਂ ਸੀ, ਪਰ ਉਹ ਥੋੜਾ ਜਿਹਾ ਦਬ ਗਿਆ ਕਿਉਂਕਿ ਉਹ ਬੰਦਾ ਥੋੜੀ ਜਿਹੀ ਸਿਆਸਤ ਨੂੰ ਜ਼ਿਆਦਾ ਤਰੀਕਿਆਂ ਦੇ ਨਾਲ ਹੈਂਡਲ ਕਰਦਾ, ਜ਼ਿਆਦਾ ਢੰਗਾਂ ਦੇ ਜ਼ਿਆਦਾ ਪਾਸਿਆਂ ਤੋਂ ਸੋਚਦਾ। ਹੁਣ ਮੁਲਾਕਾਤ ਕੀਤੀ ਹੈ ਅਮਿਤ ਸ਼ਾਹ ਤੇ ਸੁਖਬੀਰ ਸਿੰਘ ਬਾਦਲ ਨੇ। ਸੁਖਬੀਰ ਸਿੰਘ ਬਾਦਲ ਕਹਿੰਦਾ ਵਾ ਕਿ ਅਸੀਂ ਕਿਸੇ ਵੀ ਉਮੀਦਵਾਰ ਨੂੰ ਸਮਰਥਨ ਦੇਣ ਦੇ ਲਈ ਤਿਆਰ ਹਾਂ, ਭਾਵੇਂ ਜਿਹੜਾ ਡਿਪਟੀ ਚੇਅਰਮੈਨ ਹੈ ਨਾ ਰਾਜ ਸਭਾ ਦਾ, ਉਹਦੀ ਚੋਣ ਦੇ ਨਾ, ਜਿਹੜਾ ਕਿ ਐਨਡੀਏ ਦਾ ਕੋਈ ਵੀ ਹੋਊਗਾ ਅਸੀਂ ਉਹਨੂੰ ਸਮਰਥਨ ਦੇਵਾਂਗੇ। ਤੇ ਸੁਖਬੀਰ ਸਿੰਘ ਬਾਦਲ ਨੇ ਸਵਾਲ ਕਰਨ ਵਾਲਾ ਕਿ ਜੇਕਰ ਤੁਸੀਂ ਇਹਨਾਂ ਨੂੰ ਤਾਂ ਕਿਉਂ ਦਿਓਗੇ? ਕਾਂਗਰਸ ਤਾਂ ਤੁਹਾਡਾ ਸਮਰਥਨ ਲੈਂਦੀ ਨਹੀਂ, ਨਾ ਤੁਸੀਂ ਦਿਓ ਉਹਨੂੰ। ਸੋ ਆਪਸ਼ਨ ਹੀ ਇੱਕ ਆ, ਸਿੰਗਲ ਆਪਸ਼ਨ ਆ ਅਕਾਲੀ ਦਲ ਕੋਲੇ। ਜੇ ਕੌਮੀ ਸਿਆਸਤ ਦੇ ਵਿੱਚ ਰਹਿਣਾ ਵਾ ਤੇ ਅਕਾਲੀ ਦਲ ਕੋਲੇ ਸਿੰਗਲ ਆਪਸ਼ਨ ਹੈ ਬੀਜੇਪੀ ਦੇ ਰੂਪ ਦੇ ਵਿੱਚ। ਔਰ ਜਿਹੜੀ ਬੀਜੇਪੀ ਹੈ ਉਹਦੇ ਕੋਲੇ ਪੰਜਾਬ ਦੇ ਵਿੱਚ ਅਕਾਲੀ ਦਲ ਸਿੰਗਲ ਆਪਸ਼ਨ ਹੈ, ਉਹਦਾ ਪੰਜਾਬ ਦੇ ਵਿੱਚ ਹੋਰ ਕੋਈ ਆਧਾਰ ਹੈ ਨਹੀਂ। ਐਕਚੁਅਲੀ 3 ਵਿਧਾਇਕ ਨੇ ਮੇਰਾ ਖਿਆਲ ਹੈ ਬੀਜੇਪੀ ਦੇ ਪੰਜਾਬ ਦੇ ਵਿੱਚ, ਔਰ ਜਿਹੜਾ ਵੋਟ ਬੈਂਕ ਆ ਲਗਾਤਾਰ ਘਟਦਾ ਜਾ ਰਿਹਾ। ਸੋ ਇਹ ਜਿਹੜੀਆਂ ਦੋਨੇ ਪਾਰਟੀਆਂ ਨੇ ਨਾ, ਇਹ ਜਿਹਦੇ ਆਪਾਂ ਛੋਟੇ ਹੁੰਦੇ ਫੱਟੀਆਂ ਸਿਖਾਉਂਦੇ ਹੁੰਦੇ ਸੀਗੇ। ਫੱਟੀਆਂ ਕੀ ਹੁੰਦੀਆਂ ਸੀ? ਜਦੋਂ ਅਸੀਂ ਧੁੱਪੇ ਪਾਉਂਦੇ ਸੀ ਨਾ, ਉੱਤੋਂ ਜੁੜੀਆਂ ਹੁੰਦੀਆਂ ਸੀ ਤੇ ਥੱਲੇ ਉਹਦੇ ਨਾਲ ਜਿਹੜੀ ਵਿੱਥ ਹੁੰਦੀ ਸੀ ਬਾਹਲੀ ਹੁੰਦੀ ਸੀ। ਸੋ ਇਹ ਜਿਹੜੀਆਂ ਦੋਨੇ ਪਾਰਟੀਆਂ ਨਾ ਪਤੀ ਪਤਨੀ ਵਾਲੀਆਂ, ਇਹ ਉੱਤੋਂ ਤਾਂ ਜੁੜੀਆਂ ਲੱਗਦੀਆਂ, ਪਰ ਥੱਲਿਓਂ ਇਹਨਾਂ ਦਾ ਕੋਈ ਮੇਲ ਨਹੀਂ। ਮਤਲਬ ਜਦੋਂ ਪੰਜਾਬ ਦੀ ਗਰਾਊਂਡ ਤੇ ਕੰਮ ਆਉਂਦਾ, ਉਦੋਂ ਅਕਾਲੀ ਤੇ ਭਾਜਪਾ ਹੀ ਇੱਕ ਦੂਜੇ ਦੇ ਆਮੋ ਸਾਹਮਣੇ ਵੀ ਹੋ ਜਾਂਦੇ ਆ। ਅਨਿਲ ਜੋਸ਼ੀ ਆ, ਉਹਦੇ ਭਰਾ ਨੂੰ ਬੜਾ ਕੁੱਟਿਆ ਸੀ ਅਕਾਲੀਆਂ ਨੇ, ਤੇ ਪਰ ਜਦੋਂ ਸਿਆਸੀ ਹਿੱਤਾਂ ਦੀ ਗੱਲ ਚੱਲਦੀ ਹੈ, ਭਾਵੇਂ ਬਾਦਲ ਸਾਹਿਬ ਦੇ ਐਲੀਗੇਸ਼ਨ ਲੱਗਣ ਕਿ ਕੁਰਸੀ ਵਿਚਾਰੇ ਆ ਮੈਡਮ ਬੀਬੀ ਹਰਸਿਮਰਤ ਕੌਰ ਬਾਦਲ ਦੀ ਜਿਹੜੀ ਹੈ, ਤੇ ਭਾਵੇਂ ਭਾਜਪਾ ਦੇ ਦੋਸ਼ ਲੱਗਣ ਕਿ ਅਕਾਲੀ ਦਲ ਤੋਂ ਜਿੰਨੀਆਂ ਮਰਜ਼ੀ ਜੁੱਤੀਆਂ ਖਾ ਲੈਣ ਪਰ ਉਹਨਾਂ ਦੇ ਬਿਨਾਂ ਚੋਣ ਨਹੀਂ ਲੜਦੇ, ਤਾਂ ਦੋਨਾਂ ਦੋਸ਼ਾਂ ਦੇ ਵਿੱਚ ਕਿਤੇ ਨਾ ਕਿਤੇ ਸੱਚਾਈ ਤਾਂ ਹੈਗੀ ਹੈ, ਦੋਨਾਂ ਟਿੱਪਣੀਆਂ ਦੇ ਵਿੱਚ ਕਿਤੇ ਨਾ ਕਿਤੇ ਸੱਚਾਈ ਹੈਗੀ ਆ। ਪਰ ਸਿਆਸੀ ਮਜਬੂਰੀਆਂ ਰਾਜ ਜੀ ਬਹੁਤ ਕੁਛ ਕਰਾ ਦਿੰਦੀਆਂ, ਗਲਵੱਕੜੀਆਂ ਵੀ ਪਵਾ ਦਿੰਦੀਆਂ। ਉਹੇ ਜੀ ਜਿਹੜੀ ਮਿਸਾਲ ਆ ਸਾਡੇ ਸਾਹਮਣੇ ਹੈ ਕਿ ਪਹਿਲਾਂ ਅਕਾਲੀ ਦਲ ਜਿਹੜਾ ਅੱਖਾਂ ਵਿਖਾਉਂਦਾ ਸੀਗਾ, ਅੱਜ ਉਹੀ ਕਹਿ ਰਿਹਾ ਕਿ ਜੀ ਨਹੀਂ, ਸਾਨੂੰ ਤਾਂ ਕੋਈ ਚੱਕਰ ਨਹੀਂ, ਇਸ ਤਾਂ ਤੁਹਾਡੇ ਨਾਲ ਚਟਾਨ ਵਾਂਗੂ ਖੜੇ ਆ। ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰਵੀਨ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸੋਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਵੀ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।